8वें पंजाबी सुलेख मेले 'ਚ तमाम अहले इल्मो दानिश ਤੇ ਪੰਜਾਬ ਧਰਤੀ ਨੂੰ ਮੁਹੱਬਤ ਕਰਨ ਵਾਲਿਆਂ ਨੂੰ ਦਿਲ ਦੀ ਗਹਿਰਾਈਆਂ ਤੋਂ ਖੁਸ਼ਾਮਦੀਦ, ਜੀ ਆਇਆਂ ਨੂੰ। ਵਸੇਬ ਦੇ ਰੰਗਾਂ ਤੋਂ ਸਜੇ ਸੁੱਚੇ ਗੂੜੇ ਅਤੇ ਖੁਸ਼ਬੂਦਾਰ ਫੁੱਲਾਂ ਤੋਂ ਸਜੇ ਇਸ ਮੇਲੇ ਦੇ ਇਨਾਕਾਤ 'ਤੇ ਲਾਇਲਪੁਰ ਪੰਜਾਬੀ ਸੁਲੇਖ ਮੇਲੇ ਦੀ ਤਮਾਮ ਇੰਤਜ਼ਾਮੀਆਂ ਨੂੰ ਸਭ ਤੋਂ ਪਹਿਲਾਂ ਤਾਂ ਢੇਰੋਂ ਵਧਾਈਆਂ। ਇਸ ਤੋਂ ਬਾਅਦ ਅਸੀਂ ਜਿਸ ਮਕਸਦ ਲਈ ਸਾਡਾ ਇਕੱਠ ਹੈ ਉਹ ਹੈ ਨੈਣ ਸੁਖ ਸਾਹਿਬ ਦਾ ਨਾਵਲ ਵਬਾ ਅਤੇ ਵਸੇਬ। ਪਹਿਲੇ ਮੈਂ ਥੋੜ੍ਹਾ ਜਿਹਾ ਤਾਰੁਫ, ਨੈਣ ਸੁਖ ਸਾਹਿਬ ਬੜਾ ਨਾਮ ਨੇ ਪੰਜਾਬੀ ਫਿਕਸ਼ਨ ਦਾ, ਲੇਕਿਨ ਤਾਲਿਬ ਇਲਮਾਂ ਲਈ ਥੋੜ੍ਹਾ ਜਿਹਾ ਉਹਨਾਂ ਦਾ ਤਾਰੁਫ ਪੇਸ਼ ਕਰਾਂਗੀ ਕਿ ਨੈਣ ਸੁਖ ਸਾਹਿਬ ਬੁਨਿਆਦੀ ਤੌਰ 'ਤੇ ਸਰਗੋਦਾ ਤੋਂ ਤਾਲੁਕ ਰੱਖਦੇ ਨੇ ਅਤੇ ਅੱਜ ਕੱਲ੍ਹ ਲਾਹੌਰ 'ਚ ਮੁਕੀਮ ਨੇ। ਉਹਨਾਂ ਨੇ ਆਪਣੇ ਤਖਲੀਕੀ ਸਫ਼ਰ ਦਾ ਆਗਾਜ਼ ਸ਼ਾਇਰੀ ਤੋਂ ਕੀਤਾ, ਬਾਅਦ ਅਜ਼ਾਂ ਇਹ ਕਹਾਣੀ ਨੂੰ ਆਪਣਾ ਓੜਨਾ ਵਿਛੋਣਾ ਬਣਾ ਲਿਆ। ਇਹਨਾਂ ਦੇ ਕੋਈ 4 ਅਫਸਾਨਵੀ ਮਜਮੂਏ ਹੁਣ ਤੱਕ ਛਪ ਚੁੱਕੇ ਨੇ, ਜਿਨ੍ਹਾਂ 'ਚ ਠੀਕਰਾਂ, ਉਥਲ ਪੱਥਲ, ਜੋਗੀ ਸੱਪ ਤਰਾ ਅਤੇ ਆਈ ਪੁਰੇ ਦੀ ਵਾਹ ਸ਼ਾਮਿਲ ਨੇ। ਇਸ ਤੋਂ ਇਲਾਵਾ ਇਹਨਾਂ ਦਾ ਇੱਕ ਨਾਵਲਟ ਸ਼ਹੀਦ ਅਤੇ ਇੱਕ ਨਾਵਲ ਮਾਧੂ ਲਾਲ ਹੁਸੈਨ ਵੀ ਛਪ ਚੁੱਕੇ ਨੇ। ਹਾਲ ਹੀ 'ਚ ਇਹਨਾਂ ਦਾ ਨਾਵਲ ਵਬਾ ਦੇ ਹਵਾਲੇ ਨਾਲ ਵਬਾ ਅਤੇ ਵਸੇਬ ਮੰਜ਼ਰ ਆਮ 'ਤੇ ਆਇਆ ਹੈ। ਇਸ ਤੋਂ ਇਲਾਵਾ ਨੈਣ ਸੁਖ ਸਾਹਿਬ ਨੇ ਤਹਿਕੀਕ, ਤਨਕੀਦ, ਤਾਰੀਖ ਅਤੇ ਖਾਕੇ 'ਚ ਵੀ ਕਲਮ ਆਜ਼ਮਾਈ ਕੀਤੀ ਹੈ। ਅੱਜ ਇਸ ਨਾਵਲ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਾਡੇ ਕੋਲ ਜਿਹੜਾ ਪੈਨਲ ਹੈ ਉਹਨਾਂ 'ਚ ਡਾਕਟਰ ਅਬਦੁਲ ਅਜ਼ੀਜ਼ ਮਲਿਕ ਸਾਹਿਬ ਨੇ, ਪ੍ਰੋਫੈਸਰ ਸਜਾਦ ਸਾਹਿਬ ਨੇ ਅਤੇ ਪ੍ਰੋਫੈਸਰ ਡਾਕਟਰ ਗੁਲਾਮ ਮੁਰਤਜ਼ਾ ਆਤਰ ਸਾਹਿਬ ਨੇ। ਵਬਾ ਅਤੇ ਵਸੇਬ 'ਤੇ ਆਉਂਦੇ ਨੇ। ਇਸ ਨਾਵਲ ਦਾ ਮੌਜ਼ੂ ਉਹ ਵਬਾ ਹੈ, ਉਹ ਖਤਰਨਾਕ ਵਬਾ ਜਿਹਦਾ ਸਾਨੂੰ ਮੁਸਤਕਬਲ ਕਰੀਬ 'ਚ ਹੀ ਮਾਜ਼ੀ ਕਰੀਬ 'ਚ ਜਿਹਦਾ ਸਾਹਮਣਾ ਰਿਹਾ। ਮੇਰੀ ਮੁਰਾਦ ਕੋਵਿਡ-19 ਤੋਂ ਹੈ। ਕਰੋਨਾ ਨੇ, ਇਸ ਵਬਾ ਨੇ ਇਨਸਾਨ ਦੀ ਇਨਫਰਾਦੀ ਅਤੇ ਇਜਤਮਾਈ ਜ਼ਿੰਦਗੀ ਨੂੰ ਜਿਸ ਤਰ੍ਹਾਂ ਮੁਤਾਸਰ ਕੀਤਾ, ਉਹ ਇਸ ਨਾਵਲ 'ਚ ਬੜੀ ਚੰਗੀ ਤਰ੍ਹਾਂ ਡਿਪਿਕਟ ਕੀਤਾ ਗਿਆ ਹੈ। ਇਸ ਕਿਸ ਤਰ੍ਹਾਂ ਇੱਕ ਮੈਨੂੰ ਇੰਟਰਪਟ ਕਰਨਾ ਚਾਹ ਰਿਹਾ, ਖਾਲਿਦ ਮਲਕ ਸਾਹਿਬ ਤਸ਼ਰੀਫ ਲਿਆਏ ਨੇ, ਉਹਨਾਂ ਦੀ ਬੇਨਤੀ ਕੋ ਸਟੇਜ 'ਤੇ ਆ ਜਾਣ। ਜਿਸ ਤਰ੍ਹਾਂ ਮੈਂ ਦੱਸਿਆ ਕਿ ਡਾਇਰੈਕਟਰ ਇੰਟੈਲੀਜੈਂਸ ਨੇ ਐਂਡ ਪ੍ਰੋਸੀਕਿਊਸ਼ਨ, ਪਤਾ ਨਹੀਂ ਉਹਨਾਂ ਨੇ ਨਾਵਲ ਦੇ ਹਵਾਲੇ ਦੇ ਨਾਲ ਇੰਟੈਲੀਜੈਂਸ ਦੀ ਬੁਨਿਆਦਾਂ ਉੱਤੇ ਇਹਨੂੰ ਪਰਖਿਆ, ਦੇਖਦੇ ਹਾਂ ਕੀ ਗੱਲਬਾਤ ਕਰਦੇ। ਬਹੁਤ ਸ਼ੁਕਰੀਆ ਸਰ ਜੀ। ਅਸੀਂ ਨਾਵਲ ਦੇ ਮੌਜ਼ੂ 'ਤੇ ਗੱਲ ਕਰ ਰਹੇ ਸੀ ਕਿ ਕਰੋਨਾ ਇਸ ਨਾਵਲ ਦਾ ਮੌਜ਼ੂ ਹੈ। ਕਰੋਨਾ ਨੇ ਜਿਸ ਤਰ੍ਹਾਂ ਇਨਸਾਨ ਦੀ ਇਨਫਰਾਦੀ ਅਤੇ ਇਜਤਮਾਈ ਜ਼ਿੰਦਗੀ ਨੂੰ ਮੁਤਾਸਰ ਕੀਤਾ, ਉਹ ਇਸ ਨਾਵਲ 'ਚ ਬੜੀ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਅਤੇ ਕਰੋਨਾ ਦੇ ਆਉਣੇ ਤੋਂ ਜਿਸ ਤਰ੍ਹਾਂ ਇੱਕ ਚੱਲਦੀ ਦੁਨੀਆ ਦਾ ਪਹੀਆ ਰੁਕ ਗਿਆ, ਜਾਂ ਉਹ ਇਨਸਾਨ ਜਿਹਨੂੰ ਆਪਣੇ ਨਾਲ ਮਿਲਿਆ ਹੋਇਆ ਵੀ ਬਹੁਤ ਚਿਰ ਹੋ ਗਿਆ ਸੀ, ਉਹਨੇ ਇਹ ਜਿਹੜਾ ਸਮਾਜੀ ਫਾਸਲਾ ਜਾਂ ਇੱਕ ਘਰ 'ਚ ਕੈਦ ਹੋਣੇ ਦਾ ਅਮਲ ਸੀ, ਉਹਦੇ 'ਚ ਉਹਨੇ ਇੱਕ ਸਫ਼ਰ ਆਪਣੇ ਅੰਦਰ ਦੀ ਜਾਨਿਬ ਵੀ ਕੀਤਾ, ਅਤੇ ਉਹੀ ਸਫ਼ਰ ਇਸ ਨਾਵਲ ਦਾ ਮੌਜ਼ੂ ਹੈ। ਮੈਂ ਡਾਕਟਰ ਅਬਦੁਲ ਅਜ਼ੀਜ਼ ਮਲਿਕ ਸਾਹਿਬ ਤੋਂ ਗੁਜ਼ਾਰਿਸ਼ ਕਰਾਂਗੀ ਕਿ ਇਸ ਨਾਵਲ ਦੇ ਮੌਜ਼ੂ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਮੌਜ਼ੂ ਤਾਂ ਮੈਡਮ ਨੇ ਪਹਿਲੇ ਹੀ ਦੱਸ ਦਿੱਤਾ ਕਿ ਇਹਦਾ ਕਰੋਨਾ ਹੈ, ਅਤੇ ਕਰੋਨਾ ਦੀ ਵਬਾ ਜਿਹੜੀ ਹੈ ਉਹਦੇ ਵਿੱਚ ਜ਼ਾਹਿਰ ਹੈ ਕਿ ਇੱਕ ਸਾਡੇ ਕੋਲ ਤਸੱਵੁਰ ਆਇਆ ਸੋਸ਼ਲ ਡਿਸਟੈਂਸਿੰਗ ਦਾ, ਕਿ ਇੱਕ ਦੂਜੇ ਤੋਂ ਦੂਰ ਰਹਿਣਾ। ਉਸਨੇ ਵੀ ਇਨਸਾਨ ਨੂੰ ਤਨਹਾਈ 'ਤੇ ਮਜਬੂਰ ਕਰ ਦਿੱਤਾ ਅਤੇ ਅਸੀਂ ਇੱਕ ਦੂਜੇ ਕੋਲੋਂ ਦੂਰ ਹੋ ਗਏ। ਇਹ ਸਾਰੀਆਂ ਗੱਲਾਂ ਜ਼ਾਹਿਰ ਇਸ ਨਾਵਲ ਦੇ ਵਿੱਚ ਮੌਜੂਦ ਨੇ। ਔਰ ਮੈਂ ਵੇਖਿਆ ਕਿ ਇਸ ਤੋਂ ਪਹਿਲੇ ਵੀ ਅਗਰ ਅਸੀਂ ਗੱਲ ਕਰੀਏ ਕਿ ਵਬਾਈ ਲਿਟਰੇਚਰ ਜਿਹੜਾ ਹੈ, ਵਬਾਈ ਲਿਟਰੇਚਰ ਹੁਣ ਮੈਂ ਆਪ ਹੀ ਇਸਤਲਾਹ ਬਣਾ ਲਈ ਕਿ ਉਹ ਨਾਵਲ ਜਾਂ ਉਹ ਅਦਬ ਜਿਹੜੀਆਂ ਵਬਾਵਾਂ 'ਤੇ ਲਿਖੇ ਗਏ, ਉਹ ਸਾਡੇ ਕੋਲ ਇਸ ਤੋਂ ਪਹਿਲੇ ਵੀ ਬਹੁਤ ਸਾਰੇ ਮੌਜੂਦ ਨੇ। ਮਸਲਨ ਅਸੀਂ ਜਦੋਂ ਗੱਲ ਕਰਦੇ ਹਾਂ, ਜ਼ਾਹਿਰ ਹੈ ਮੇਰਾ ਮੁਤਾਲਿਆ ਅੰਗਰੇਜ਼ੀ ਬਾਰੇ ਤਾਂ ਇੰਨਾ ਜ਼ਿਆਦਾ ਨਹੀਂ ਹੈ। 2 ਅੰਗਰੇਜ਼ੀ ਦੇ ਪ੍ਰੋਫੈਸਰ ਮੌਜੂਦ ਨੇ, ਇਹ ਮੇਰੇ ਨਾਲੋਂ ਜ਼ਿਆਦਾ ਬਿਹਤਰ ਜਾਣਦੇ ਨੇ ਕਿ ਅਸੀਂ ਬਹੁਤ ਪਿੱਛੇ ਜ਼ਰਾ ਜਾ ਕੇ ਦੇਖੀਏ ਤਾਂ ਚਾਸਰ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਵੀ ਵਬਾ ਦਾ ਜ਼ਿਕਰ ਮਿਲਦਾ ਹੈ।
ਇਸ ਤੋਂ ਇਲਾਵਾ ਅੱਗੇ ਥੋੜ੍ਹਾ ਹੋਰ ਦਿਮਾਗ 'ਤੇ ਜ਼ੋਰ ਪਾਈਏ ਤਾਂ ਸਾਨੂੰ ਇਹ ਵੀ ਨਜ਼ਰ ਆਏਗਾ ਕਿ ਜਿਹੜਾ ਗਾਰਸ਼ੀਆ ਮਾਰਕੀਜ਼ ਹੈ, ਗਾਰਸ਼ੀਆ ਮਾਰਕੀਜ਼ ਨੇ ਬਹੁਤ ਦੁਨੀਆ 'ਤੇ ਸ਼ੋਹਰਤ ਹਾਸਿਲ ਕੀਤੀ, ਖਾਸ ਤੌਰ 'ਤੇ ਮੈਜਿਕ ਰੀਅਲਿਜ਼ਮ ਦੇ ਹਵਾਲੇ ਨਾਲ। ਔਰ ਲਾਤੀਨੀ ਅਮਰੀਕਾ ਦੇ ਵਿੱਚ ਜਿਹੜਾ ਫਿਕਸ਼ਨ ਲਿਖਿਆ ਜਾ ਰਿਹਾ, ਮੈਂ ਸਮਝਦਾ ਕਿ ਉਹ ਇੱਕ ਬਹੁਤ ਵੱਡਾ ਨਾਂ ਹੈ। ਗਾਰਸ਼ੀਆ ਮਾਰਕੀਜ਼ ਦਾ ਨਾਵਲ ਹੈ ਲਵ ਇਨ ਦ ਟਾਈਮ ਆਫ ਕੋਲਰਾ, ਉਸ ਦੇ ਵਿੱਚ ਜ਼ਾਹਿਰ ਵਬਾ ਦਾ ਜ਼ਿਕਰ ਮੌਜੂਦ ਹੈ। ਫਿਰ ਇਸੇ ਤਰ੍ਹਾਂ ਐਲਬਰਟ ਕਾਮਿਓ ਦਾ ਇੱਕ ਨਾਵਲ ਪਲੇਗ, ਜਿਹੜਾ ਤਾਊਨ ਦੇ ਨਾਂ ਨਾਲ ਉਰਦੂ 'ਚ ਵੀ ਟਰਾਂਸਲੇਟ ਹੋਇਆ, ਉਹਦੇ ਵਿੱਚ ਵੀ ਵਬਾ ਦਾ ਜ਼ਿਕਰ ਹੈ ਕਿ ਜਿਹਦੇ ਵਿੱਚ ਇੱਕ ਸ਼ਹਿਰ ਅਲਜੀਰੀਆ ਦਾ ਸ਼ਹਿਰ ਔਰੂ ਹੈ, ਉਸ ਦੀ ਤਬਾਹੀ ਕਿਸ ਤਰ੍ਹਾਂ ਵਬਾ ਦੇ ਜ਼ਰੀਏ ਹੋਈ ਹੈ। ਹੋਰ ਬਹੁਤ ਸਾਰੇ ਨਾਵਲ ਨੇ, ਮਸਲਨ ਡੈਨੀਅਲ ਡੈਫੋ ਦਾ ਵੀ ਇੱਕ ਨਾਵਲ ਗਾਲਿਬਨ ਅ ਜਰਨਲ ਆਫ ਅ ਈਅਰ ਇਸ ਨਾਂ ਦੇ ਪਲੇਗ ਈਅਰਸ, ਉਸ ਦੇ ਵਿੱਚ ਵੀ ਜਿਹੜਾ 1665 ਦੇ ਵਿੱਚ ਲੰਦਨ ਵਿੱਚ ਤਾਊਨ ਦੀ ਵਬਾ ਫੈਲੀ ਅਤੇ ਉੱਥੇ ਉਸਨੇ ਤਬਾਹੀ ਫੈਲਾਈ। ਔਰ ਡੈਨੀਅਲ ਡੈਫੋ ਦਾ ਇਹ ਨਾਵਲ ਮੇਰਾ ਖਿਆਲ ਹੈ 1722 ਦੇ ਵਿੱਚ ਸ਼ਾਇਆ ਹੋਇਆ ਅਤੇ ਉਹਨੇ ਵੀ ਵਬਾ ਦਾ। ਇਸ ਤਰ੍ਹਾਂ ਬਹੁਤ ਸਾਰੇ ਹੋਰ ਵੀ ਨਾਵਲ ਨੇ, ਮਸਲਨ ਇੱਕ 1919 ਦੇ ਵਿੱਚ ਹੋਰ ਵਬਾ ਫੈਲੀ ਸੀ ਸਪੈਨਿਸ਼ ਫਲੂ ਦੀ, ਉਸ ਦੇ ਉੱਤੇ ਬੜਾ ਖੂਬਸੂਰਤ ਨਾਵਲ ਵੀ ਮੌਜੂਦ ਹੈ। ਔਰ ਉਸ ਦੇ ਵਿੱਚ ਤਕਰੀਬਨ ਲਗਭਗ ਕਿਹਾ ਜਾਂਦਾ ਕਿ 5 ਕਰੋੜ ਬੰਦਾ ਦੁਨੀਆ ਤੋਂ ਗੁਜ਼ਰ ਗਿਆ ਸੀ ਉਸ ਵਬਾ ਦੀ ਵਜ੍ਹਾ ਤੋਂ। ਇੰਨੇ ਲੋਕ 1914 ਤੋਂ ਲੈ ਕੇ 1918 ਦੇ ਵਿੱਚ ਜਿਹੜੀ ਆਲਮੀ ਜੰਗ ਹੋਈ, ਇੰਨੇ ਨਹੀਂ ਮਰੇ ਜਿੰਨੇ ਉਸ ਫਲੂ ਦੇ ਨਾਲ, ਸਪੈਨਿਸ਼ ਫਲੂ ਦੇ ਨਾਲ ਮਰੇ। ਉਹਦੇ ਵਿੱਚ ਬਾਅਦ ਵਿੱਚ ਨਾਵਲ ਵੀ ਲਿਖਿਆ ਗਿਆ ਔਰ ਉਸਨੂੰ ਇਹ ਤਾਂ ਸਾਰੀ ਗੱਲ ਜ਼ਾਹਿਰ ਅਸੀਂ ਅੰਗਰੇਜ਼ੀ ਦੀ ਕਰ ਰਹੇ ਹਾਂ, ਉਰਦੂ ਦੇ ਵਿੱਚ ਵੀ ਵਬਾਵਾਂ ਦਾ ਜ਼ਿਕਰ ਮੌਜੂਦ ਹੈ। ਮਸਲਨ ਅਗਰ ਤੁਸੀਂ ਉਰਦੂ ਦੇ ਅਦਬ ਦੀ ਖੋਜ ਕਰੋ ਪਿੱਛੇ ਜਾ ਕੇ, ਅਤੇ ਵਬਾ ਦਾ ਸਭ ਤੋਂ ਪਹਿਲੇ ਜਿਹੜਾ ਜ਼ਿਕਰ ਹੈ ਉਹ ਗਾਲਿਬ ਦੇ ਖਤੂਤ ਵਿੱਚ ਮਿਲਦਾ ਹੈ। ਅਤੇ ਗਾਲਿਬ ਦੇ ਖਤੂਤ ਜਿਹੜਾ 1857 ਦੇ ਲਗਭਗ ਉੱਥੇ ਵਬਾ ਫੈਲੀ, ਉਹਦਾ ਜ਼ਿਕਰ ਬੜਾ ਉਹਦੇ ਵਿੱਚ ਮੌਜੂਦ ਹੈ। ਫਿਰ ਇਸੇ ਤਰ੍ਹਾਂ ਕਰੋਨਾ ਦੀ ਵਬਾ ਦੇ ਦੌਰਾਨ ਇੱਕ ਨਾਵਲ ਸੀ ਕ੍ਰਿਸ਼ਨ ਚੰਦਰ, ਅਫਸਾਨਾ ਕ੍ਰਿਸ਼ਨ ਚੰਦਰ ਦਾ ਕੁਆਰੰਟੀਨ ਦੇ ਨਾਂ ਤੋਂ, ਉਹ ਬੜਾ ਮਾਰੂਫ ਹੋਇਆ ਔਰ ਉਹਨੇ ਬੜੀ ਸ਼ੋਹਰਤ ਹਾਸਿਲ ਕੀਤੀ। ਫਿਰ ਇਸੇ ਤਰ੍ਹਾਂ ਇਸੇ ਦੌਰਾਨ ਮੁਸਤਨਸਰ ਹੁਸੈਨ ਤਾਰੜ ਨੇ ਵੀ ਇੱਕ ਨਾਵਲ ਲਿਖ ਮਾਰਿਆ ਵਬਾਵਾਂ 'ਤੇ, ਸ਼ਹਿਰ ਖਾਲੀ ਕੂਚਾ ਖਾਲੀ। ਸ਼ਹਿਰ ਖਾਲੀ ਕੂਚਾ ਖਾਲੀ ਵੀ ਇਸੇ ਜਿਸ ਤਰ੍ਹਾਂ ਵਬਾ 'ਤੇ ਵਸੇਬ ਹੈ, ਇਸੇ ਮੌਜੂ 'ਤੇ ਇਨਸਾਨ ਦੀ ਤਨਹਾਈ, ਉਹਦੀ ਮੁਸ਼ਕਿਲਾਤ, ਸੋਸ਼ਲ ਡਿਸਟੈਂਸਿੰਗ, ਇਹ ਸਾਰੀਆਂ ਚੀਜ਼ਾਂ ਉਸ ਨਾਵਲ ਦੇ ਵਿੱਚ ਵੀ ਮੌਜੂਦ ਹੈ। ਇਸੇ ਤਰ੍ਹਾਂ ਇਲਾਕਾਈ ਜ਼ੁਬਾਨਾਂ ਦੇ ਵਿੱਚ ਵੀ, ਜਿੱਥੋਂ ਤੱਕ ਮੇਰਾ ਜ਼ਾਹਿਰ ਹੈ ਮੈਂ ਪਸ਼ਤੋ ਨਹੀਂ ਪੜ੍ਹ ਸਕਦਾ, ਲੇਕਿਨ ਸਿੰਧੀ ਦੇ ਵਿੱਚ ਵੀ ਇੱਕ ਨਾਵਲ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਪੰਜਾਬੀ ਦੇ ਵਿੱਚ ਹੈ, ਕੁੱਤਾ ਉਸ ਨਾਵਲ ਦਾ ਉਨਵਾਨ ਹੈ, ਜਿਹਦੇ ਵਿੱਚ ਵਬਾ ਔਰ ਇਸ ਤਰ੍ਹਾਂ ਦਾ ਜ਼ਿਕਰ ਮੌਜੂਦ ਹੈ। ਅਤੇ ਪੰਜਾਬੀ ਦੇ ਵਿੱਚ ਦੀ ਜਿਹੜੀ ਮੈਂ ਤਮਹੀਦ ਇੱਕ ਬਣ ਕੇ ਲੈ ਆਇਆ ਕਿ ਪੰਜਾਬੀ ਦੇ ਵਿੱਚ ਇਹ ਵਾਹਿਦ ਨਾਵਲ ਹੈ ਜਿਹੜਾ ਵਬਾ ਦੇ ਲਿਟਰੇਚਰ ਦੇ ਉੱਤੇ ਲਿਖਿਆ ਗਿਆ ਹੈ। ਅਤੇ ਇਹ ਸਿਰਫ ਵਬਾ 'ਤੇ ਮੌਜੂ ਨਹੀਂ ਹੈ, ਇਹ ਤਾਂ ਅਸੀਂ ਇੱਕ ਵੱਡਾ ਮੌਜੂ ਹੈ, ਲੇਕਿਨ ਇਸ ਦੇ ਵਿੱਚ ਜਿਹੜਾ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਕਾਰਪੋਰੇਟ ਕਲਚਰ ਹੈ ਉਸ ਦੇ ਜਿਹੜੇ ਅਸਰਾਤ ਨੇ ਸਾਡੀ ਜ਼ਿੰਦਗੀਆਂ 'ਤੇ, ਔਰ ਦੂਜੀ ਚੀਜ਼ ਰੀਅਲ ਸਟੇਟ ਦਾ ਜਿਹੜਾ ਬਿਜ਼ਨਸ ਅੱਜ ਕੱਲ੍ਹ ਚੱਲ ਰਿਹਾ ਕਿ ਪ੍ਰਾਪਰਟੀ ਦੀ, ਔਰ ਨਵੇਂ ਟਾਊਨ ਬਣ ਰਹੇ ਨੇ, ਔਰ ਨਵੇਂ ਟਾਊਨ ਜਿਹੜੇ ਬਣਦੇ ਨੇ ਔਰ ਸੁਸਾਇਟੀਆਂ ਦੇ ਵਿੱਚ ਲੋਕ ਆ ਕੇ ਵਸਦੇ ਨੇ, ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਦੇ ਵਿੱਚ ਵੀ ਇੱਕ ਸੁਸਾਇਟੀ ਦਾ ਜ਼ਿਕਰ ਮੌਜੂਦ ਹੈ ਜਿਹਦੇ ਵਿੱਚ ਅਕਰਮ ਆ ਕੇ ਰਹਿ ਰਿਹਾ ਹੈ ਔਰ ਉੱਥੋਂ ਦੇ ਲੋਕਾਂ ਦਾ ਕਿਸ ਤਰ੍ਹਾਂ ਦਾ ਕਲਚਰ ਡਿਵੈਲਪ ਹੋਇਆ ਹੈ। ਫਿਰ ਇਸ ਦਾ ਇੱਕ ਹੋਰ ਵੱਡਾ ਮੌਜੂ ਵੀ ਬਣ ਸਕਦਾ ਕਿ ਜਿੱਦਤ ਅਤੇ ਰਵਾਇਤ, ਉਹਦਾ ਇਮਤਜ਼ਾਜ ਤੁਹਾਨੂੰ ਇਸ ਨਾਵਲ ਵਿੱਚ ਮਿਲੇਗਾ। ਜਿੱਦਤ ਦਾ ਨੁਮਾਇੰਦਾ ਉਹ ਸੁਸਾਇਟੀ ਹੈ ਜਿਹਦੇ ਵਿੱਚ ਉਹ ਲੋਕ ਅਕਰਮ ਰਹਿ ਰਿਹਾ ਹੈ, ਅਤੇ ਅਕਰਮ ਦਾ ਜਿਹੜਾ ਪਿੰਡ ਹੈ ਦਿਰਖਾਣ ਵਾਲੀ, ਉਸ ਦਾ ਜਿਹੜਾ ਕਲਚਰ ਵਿਖਾਇਆ ਗਿਆ ਇਸ ਨਾਵਲ ਦੇ ਵਿੱਚ, ਉਹ ਰਵਾਇਤ ਦਾ ਨੁਮਾਇੰਦਾ ਹੈ। ਅਤੇ ਜਿਹੜਾ ਉਹ ਸੁਸਾਇਟੀ ਜਿਹਦੇ ਵਿੱਚ ਉਹ ਹੁਣ ਰਹਿ ਰਿਹਾ ਹੈ, ਉਹ ਨਵੇਂ ਕਲਚਰ ਦਾ ਨੁਮਾਇੰਦਾ ਹੈ। ਸੇ ਕਾਰਪੋਰੇਟ ਕਲਚਰ, ਜਿੱਦਤ ਔਰ ਰਵਾਇਤ ਦਾ ਇਮਤਜ਼ਾਜ, ਵਬਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਸ ਨਾਵਲ ਦੇ ਵਿੱਚ ਤੁਹਾਨੂੰ ਪੜ੍ਹਨ ਨੂੰ ਮਿਲਦੀਆਂ। ਇਹ ਮੌਜੂਆਤੀ ਸਤਹ 'ਤੇ ਮੈਂ ਖਿਆਲ ਇੰਨੀ ਗੱਲ ਕਾਫੀ ਹੈ। ਹੋਰ ਅੰਗਰੇਜ਼ੀ ਦੇ ਔਰ ਬੜੇ ਅੱਛੇ ਮੇਰੇ ਤੋਂ ਬਿਹਤਰ ਸਮਝਣ ਪਰਖਣ ਵਾਲੇ ਬੈਠੇ ਨੇ, ਇਹ ਗੱਲ ਕਰਨਗੇ। ਜੀ ਜੀ, ਜਿਸ ਤਰ੍ਹਾਂ ਅਜ਼ੀਜ਼ ਸਾਹਿਬ
ਨੇ ਬੜੀ ਜਾਮੇ ਗੁਫ਼ਤਗੂ ਕੀਤੀ ਮੌਜ਼ੂ ਦੇ ਹਵਾਲੇ ਨਾਲ। ਤੇ ਇਹੀ ਗੱਲ ਮੈਂ ਅੱਗੇ ਵਧਾਉਂਦੀ ਹਾਂ ਕਿ ਇਹ ਜਿਹੜਾ ਗੁਲਜ਼ਾਰ ਵਿਲਾਸ ਦੇ ਰਹਿਣੇ ਵਾਲੇ ਨੇ, ਜਿਨ੍ਹਾਂ ਦੇ ਗਿਰਦੇ ਕਹਾਣੀ ਘੁੰਮਦੀ ਏ, ਤੇ ਮੈਨੂੰ ਲੱਗਦਾ ਹੈ ਕਿ ਇੱਥੇ ਇਹਨਾਂ ਦਾ ਨਾ ਨੁਮਾਇਆ ਮੌਜ਼ੂ ਜਿਹੜਾ ਇਹਦਾ ਸ਼ਨਾਖਤ ਦਾ ਮਸਲਾ ਹੈ। ਜਾਂ ਪਹਿਲੇ ਸੈਸ਼ਨ 'ਚ ਵੀ ਗੱਲ ਹੋ ਰਹੀ ਸੀ ਕਿ ਪੰਜਾਬੀ ਆਪ ਜ਼ਿੰਮੇਦਾਰ ਨੇ ਆਪਣੀ ਸ਼ਨਾਖਤ ਨੂੰ ਖੋਹਣ ਦੇ। ਅਤੇ ਇਹਦੇ 'ਚ ਇਸ ਨਾਵਲ 'ਚ ਜਿੱਥੇ ਇਸ ਵਬਾ ਦਾ ਜ਼ਿਕਰ ਹੈ, ਉਹ ਸਮਾਜੀ ਬੁਰਾਈਆਂ ਦਾ ਵੀ ਆ, ਉਹ ਸਮਾਜੀ ਬਿਮਾਰੀਆਂ ਦਾ ਵੀ ਜ਼ਿਕਰ ਹੈ ਕਿ ਜਿਹੜੀ ਇਸ ਤਹਿਜ਼ੀਬ ਨੂੰ ਖੋਖਲਾ ਕਰ ਰਹੀਆਂ ਨੇ। ਇਸ ਹਵਾਲੇ ਨਾਲ ਮੈਂ ਖਾਲਿਦ ਮਲਿਕ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੀ ਕਿ ਕੁਝ ਚਾਨਣ ਪਾਉਣ ਇੱਥੇ। ਥੈਂਕ ਯੂ ਵੈਰੀ ਮਚ, ਸ਼ੁਕਰੀਆ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਇਤਰਾਫ ਕਰਨਾ ਚਾਹੁੰਦਾ ਕਿ ਨਾ ਤਾਂ ਮੈਂ ਸ਼ਾਇਰ ਹਾਂ, ਨਾ ਮੈਂ ਅਦੀਬ, ਨਾ ਐਕੈਡਮਿਸ਼ੀਅਨ, ਨਾ ਨਕਾਦ। ਮੇਰੀ ਰਾਏ ਜਾਂ ਤਬਸਰਾ ਨਾ ਇੱਕ ਆਮ ਰੀਡਰ ਦਾ, ਇੱਕ ਆਮ ਬੰਦੇ ਦਾ ਤਬਸਰਾ ਹੈ। ਜਿਸ ਤਰ੍ਹਾਂ ਕਿ ਮੀਆਂ ਮੁਹੰਮਦ ਬਖਸ਼ ਸਾਹਿਬ ਕਹਿ ਗਏ ਨੇ ਕਿ ਹੁਸਨ ਕਲਾਮ ਜੋ ਸ਼ਾਇਰ ਕਰਦੇ ਉਹ ਸੁਖਨ ਨਾ ਸਾਥੋਂ ਆਇਆ, ਜਿਆ ਕਿਆ ਅਕਲ ਸ਼ਊਰ ਅਸਾਡਾ, ਅਸਾਂ ਵੀ ਆਖ ਸੁਣਾਇਆ। ਸਰ ਲਿਟਰੇਚਰ ਹੁੰਦਾ ਹੀ ਕਾਰੀ ਵਾਸਤੇ ਹੈ, ਤੇ ਇਹ ਇੱਕ ਆਮ ਰੀਡਰ ਦਾ ਇਹ ਤਬਸਰਾ ਇਹਨੂੰ ਕਹਿਣਾ ਚਾਹੀਦਾ। ਅੱਛਾ, ਜਿਸ ਤਰ੍ਹਾਂ ਗਬਰੀਲ ਗਾਰਸ਼ੀਆ ਦਾ ਤੁਸੀਂ ਜ਼ਿਕਰ ਫਰਮਾਇਆ, ਉਹਨਾਂ ਦਾ ਨਾਵਲ ਜਿਹੜਾ ਕਿ ਵਬਾ ਕੇ ਦਿਨੋਂ ਮੇਂ ਮੁਹੱਬਤ ਦੇ ਨਾਲ ਤਰਜਮਾ ਵੀ ਹੋਇਆ, ਉਹ ਅਗਰ ਦੇਖਿਆ ਜਾਏ ਤਾਂ ਉਹ ਵਬਾ ਹੁੰਦਾ ਇੱਕ ਛੋਟਾ ਜਿਹਾ ਹਿੱਸਾ, ਇੱਕ ਨਿੱਕਾ ਜਿਹਾ ਪਾਰਟ ਹੈ। ਜਦਕਿ ਇਹ ਨਾਵਲ ਇਸ ਲਿਹਾਜ਼ ਨਾਲ ਮੁਨਫਰਿਦ ਹੈ ਕਿ ਇਹ ਨਾ ਸਿਰਫ ਵਬਾ ਦੇ ਔਰ ਉਹਦੇ ਅਸਰਾਤ ਦੇ ਸਾਰਿਆਂ ਨੂੰ ਕਵਰ ਕਰਦਾ, ਬਲਕਿ ਇਹ ਪੰਜਾਬ ਦੇ ਪਿਛਲੇ ਤਕਰੀਬਨ 50 ਤੋਂ 100 ਸਾਲ ਜਿਹੜੀਆਂ ਕਲਚਰਲ ਰਹਿਤਲ ਵਸੇਬ ਔਰ ਦੂਸਰੀ ਤਬਦੀਲੀਆਂ ਆਈਆਂ ਉਹਨਾਂ 'ਤੇ ਵੀ ਤਬਸਰਾ ਕਰਦਾ, ਮੁਖਤਲਿਫ ਕਿਰਦਾਰਾਂ ਦੇ ਬੈਕ ਫਲੈਸ਼ ਹਿਸਟਰੀ ਦੇ ਮੁਤਾਬਕ। ਅੱਛਾ, ਇਹ ਨੈਣ ਸੁਖ ਸਾਹਿਬ ਦੀ ਇਸ ਕਿਤਾਬ ਦੇ ਇਲਾਵਾ ਦੂਜੀ ਕਿਤਾਬਾਂ ਦੀ ਇੱਕ ਬਹੁਤ ਵੱਡੀ ਖੂਬੀ ਹੈ ਕਿ ਇਹਨਾਂ ਪੰਜਾਬੀ ਦੇ ਉਹ ਲਫ਼ਜ਼ ਜਿਹੜੇ ਲੋਕਾਂ ਵਿਸਾਰ ਦਿੱਤੇ ਨੇ, ਖਾਸ ਤੌਰ 'ਤੇ ਘਬਰਾਹਟ ਜਾਂ ਸਾਡੀ ਯੰਗਰ ਜਨਰੇਸ਼ਨ ਨੇ ਨਾ ਸੁਣੇ ਹੋਣ, ਅਸੀਂ ਬਚਪਨ 'ਚ ਆਪਣੇ ਵਡਕਿਆਂ ਕੋਲ ਸੁਣੇ, ਉਹ ਲਫ਼ਜ਼ ਵੀ ਇਹਨਾਂ ਨੇ ਥਾਂ ਥਾਂ ਜਿਹੜੇ ਨੇ ਉਹ ਲਿਖੇ ਨੇ, ਜਿਹਦੇ ਨਾਲ ਸਾਡੀ ਵੋਕੈਬਲਰੀ 'ਚ ਇਜ਼ਾਫਾ ਹੋਇਆ। ਅੱਛਾ, ਉਹਦੇ ਸਿਰਫ ਚੰਦ ਇੱਕ ਮੈਂ ਪੜ੍ਹਨਾ ਚਾਹਾਂਗਾ ਇੱਥੇ। ਮਸਲਾ ਲਿਖਿਆ ਹੂੜ ਮਤ, ਅਬਾ ਘਤ, ਢਿੱਡਲ, ਜਮਾਂਦਰੂ, ਟੁਕਰੇਲ, ਰੜਾ ਮੈਦਾਨ, ਉਧਰ, ਚਵਾਤੀ ਵਗੈਰਾ ਵਗੈਰਾ। ਅੱਛਾ, ਫਿਰ ਇਹ ਕਿ ਇਹਨੇ ਬੜਾ ਖੂਬਸੂਰਤ ਤਰਜਮਾ ਇੱਕ ਜਗ੍ਹਾ ਕੀਤਾ ਹੈ। ਅਸੀਂ ਬਾਇਓਲੋਜੀ ਪੜ੍ਹਦੇ ਹਾਂ, ਐਨੀਮਲ ਕਿੰਗਡਮ ਅਤੇ ਪਲਾਂਟ ਕਿੰਗਡਮ, ਇਹਦਾ ਬੂਟਾ ਸ਼ਾਹੀ ਔਰ ਜਨੌਰ ਸ਼ਾਹੀ। ਔਰ ਜਿੰਨਾ ਇਹ ਰੈਲੇਵੈਂਟ ਹੈ ਬਹੁਤ ਘੱਟ, ਯਾਨੀ ਉਰਦੂ ਜੇ ਕਹਿੰਦੇ ਆਲਮੇ ਹੈਵਾਨਾਤ, ਆਲਮੇ ਨਬਾਤਾਤ, ਠੀਕ ਹੈ ਨਾ। ਅੱਛਾ, ਇਸ ਤੋਂ ਮੈਨੂੰ ਹੋਰ ਵੀ ਯਾਦ ਹੈ ਕਿ ਪੰਜਾਬੀ ਦੇ ਜਿੰਨੇ ਵੀ ਅਸੀਂ ਮੁਤਰਾਦਫਾਤ ਨੇ ਉਰਦੂ ਦੇ, ਉਹ ਜ਼ਿਆਦਾ ਸੈਲਫ ਐਕਸਪਲੇਨੇਟਰੀ ਨੇ। ਇਹ ਇਸ ਤੋਂ ਹਟ ਕੇ ਇਹਦਾ ਜੁਮਲਾ ਮੁਤਰਦਾ ਹੈ ਕਿ ਜਿਸ ਤਰ੍ਹਾਂ ਡਿਵੈਲਪਿੰਗ ਕੰਟਰੀ, ਇਹਦਾ ਉਰਦੂ ਤਰਜਮਾ ਹੈ ਤਰੱਕੀ ਪਜ਼ੀਰ ਮੁਲਕ, ਲੇਕਿਨ ਮੈਂ ਪੰਜਾਬੀ ਕਿਸੇ ਜਗ੍ਹਾ 'ਤੇ ਪੜ੍ਹਿਆ ਸੀ ਤਰੱਕੀ ਕਰਦੇ ਮੁਲਕ। ਔਰ ਡਿਵੈਲਪਡ ਕੰਟਰੀਜ਼ ਜਿੰਦਾ ਅਸੀਂ ਤਰੱਕੀ ਯਾਫਤਾ ਮੁਲਕ ਕਹਿੰਦੇ ਹਾਂ, ਉਹਦਾ ਉਹਨਾਂ ਤਰਜਮਾ ਕੀਤਾ ਸੀ ਤਰੱਕੀ ਕੀਤੇ ਮੁਲਕ। ਇਸੇ ਤਰ੍ਹਾਂ ਆਕੂਪਾਈਡ ਕਸ਼ਮੀਰ ਨੂੰ ਆਮ ਤੌਰ 'ਤੇ ਉਰਦੂ ਲਿਖਿਆ ਮਕਬੂਜ਼ਾ ਕਸ਼ਮੀਰ, ਅਤੇ ਉਹਨਾਂ ਮੈਂ ਇੱਕ ਥਾਂ ਪੜ੍ਹਿਆ ਸੀ ਮਲ ਮਾਰਿਆ ਕਸ਼ਮੀਰ, ਮਲ ਮਾਰਿਆ। ਅਤੇ ਇਹ ਅੱਛਾ, ਇਸ ਸਿਲਸਿਲੇ ਮੇਰੀ ਇੱਕ ਗੁਜ਼ਾਰਿਸ਼ ਵੀ ਨੈਣ ਸੁਖ ਸਾਹਿਬ ਨਾਲੋਂ ਕਿ ਇਹ ਜਿਹੜੇ ਇਹੋ ਜਿਹੇ ਲਫ਼ਜ਼ ਨੇ ਜਿਹੜੇ 2-3 ਸਫ਼ਿਆਂ 'ਤੇ ਆ ਜਾਣਗੇ, ਐਂਡ 'ਤੇ ਨਾ ਇੱਕ ਫਰੰਗ ਜਾਂ ਡਿਕਸ਼ਨਰੀ ਵੀ ਉਹਨਾਂ ਲੋਕਾਂ ਵਾਸਤੇ ਪਾ ਦੇਣ ਜਿਹੜੇ ਜਿਨ੍ਹਾਂ ਨੇ ਪੰਜਾਬੀ ਪੜ੍ਹਨਾ ਹੁਣ ਅੱਜ ਕੱਲ੍ਹ ਸ਼ੁਰੂ ਕੀਤੀ ਹੈ, ਤਾਂ ਕਿ ਉਹਨਾਂ ਨੂੰ ਇਹ ਲਫ਼ਜ਼ਾਂ ਦਾ ਪਸੇ ਮੰਜ਼ਰ, ਪਿਛੋਕੜ ਔਰ ਉਹ ਅੱਛੀ ਤਰ੍ਹਾਂ ਉਹਨਾਂ ਨੂੰ ਹੋ ਜਾਏ। ਪਬਲਿਸ਼ਰ ਜੋ ਵੀ ਜਿੰਦਾ ਕੰਮ ਹੈ, ਜੋ ਵੀ ਕੰਮ ਹੈ ਨਾ ਉਹ ਕਰੇ। ਅੱਛਾ, ਇਸ ਤੋਂ ਬਾਅਦ ਅਗਰ ਇਹਦੀ ਡਿਸਕ੍ਰਿਪਸ਼ਨ ਦੇਖੀਏ ਨਾ, ਤੇ ਮੇਨ ਮਕਸਦ ਤੇ ਕਰੋਨਾ ਦਾ ਅਗਰ ਇੱਕ ਲਫ਼ਜ਼ ਸਮ ਅਪ ਕੀਤਾ ਜਾਏ ਨਾ, ਤੇ ਕਰੋਨਾ ਦਾ ਜਿਹੜਾ ਅਸਰ ਹੈ ਉਹ ਹੈ ਖੌਫ। ਅੱਛਾ, ਖੌਫ ਨੂੰ ਜਿਸ ਤਰ੍ਹਾਂ ਇਹਨਾਂ ਨੇ ਮੁਖਤਲਿਫ ਫਿਕਰਿਆਂ 'ਚ ਡਿਸਕ੍ਰਾਈਬ ਕੀਤਾ, ਬਿਆਨ ਕੀਤਾ, ਉਸੇ ਚੰਦ ਇੱਕ ਫਿਕਰੇ ਮੈਂ ਪੜ੍ਹਨਾ ਚਾਹਾਂਗਾ ਕਿ ਜ਼ੁਲਮ ਅਲ ਉਦਲੀ ਮੂੰਹ ਜ਼ੋਰ, ਮਾਲ ਗੱਡੀ ਨੂੰ ਬਰੇਕ ਲਾਣੀ ਪਈ, ਮਾਲਕਾਂ ਦੇ ਸੁਪਨਿਆਂ ਨੂੰ ਸੰਨ ਲੱਗੀ, ਫਿਰ ਕਹਿੰਦੇ ਨੇ ਖੁਸ਼ੀਆਂ ਨੂੰ ਕੈਦ ਬੋਲੀ,
ਫਿਰ ਤਰਾ ਦਾ ਇੰਜ ਪੈਰਾ ਕਿ ਹਾਵਾਂ ਹੋ ਕੇ ਵੀ ਸਹਿਮ ਗਏ। ਫੋਨ ਵਿੱਚੋਂ ਜਿਵੇਂ ਅਫਵਾਹਾਂ ਦੇ ਫੁਆਰੇ ਛੁੱਟਣ, ਫਿਰ ਇੱਕ ਜਿਵੇਂ ਆਵਾਜ਼ਾਂ ਦੀ ਹੜਤਾਲ ਹੋਵੇ। ਵਾਹ। ਔਰ ਫਿਰ ਇੱਕ ਉਹਨਾਂ ਦਾ ਪੈਰਾ ਹੈ, ਯਾਨੀ ਜਿਹੜੇ ਨਫਸਿਆਤੀ ਅਸਰਾਤ ਹੋਏ ਕਿ ਸੈਲਾਨੀ ਰੂਹਾਂ ਘਰਾਂ ਦੇ ਪਿੰਜਰੇ ਵਿੱਚ ਬੰਦ, ਜਿੱਥੇ ਮਲਾਪੜੇ ਜੇ ਚਿੜਚਿੜੇ ਹੋਏ, ਮੁੜ ਮੁੜ ਉਹੀ ਆਪਣੇ ਜਿਨ੍ਹਾਂ ਦੀ ਸੂਰਤਾਂ ਵੇਖ ਵੇਖ ਗੈਰਾਂ ਦੀ ਕਦਰ ਹੋਈ ਤੇ ਪਿਆਰਿਆਂ ਤੋਂ ਜੀ ਭਰਿਆ। ਅੱਛਾ, ਜਿਸ ਤਰ੍ਹਾਂ ਪਹਿਲੇ ਗੱਲ ਹੋਈ ਹੈ ਕਿ ਇਹਦੇ 'ਚ ਇਹਦਾ ਕੈਨਵਸ ਜਾਂ ਇਹਦਾ ਖਿਲਾਰ ਜਿਹੜਾ ਨਾ ਉਹ ਕਰੋਨਾ ਜਾਂ ਵਬਾਈ ਮਰਜ਼ ਤੋਂ ਕहीं ਵੱਧ ਕੇ ਹੈ। ਪੰਜਾਬ ਵਿੱਚ ਜਿਹੜੀਆਂ ਤਬਦੀਲੀਆਂ ਪਿਛਲੇ 50 ਜਾਂ 100 ਵਰ੍ਹੇ 'ਚ ਆਈਆਂ ਉਹਨਾਂ ਦਾ ਵੀ ਜ਼ਿਕਰ ਹੈ। ਇੱਕ ਜਿਹੜੀ ਚੀਜ਼ ਹੁਣ ਇਸ ਤੋਂ ਪਹਿਲੇ ਪ੍ਰੋਫੈਸਰ ਚੀਮਾ ਸਾਹਿਬ ਨੇ ਵੀ ਕਹੀ, ਜਿਹੜੀ ਕਲਾਈਮੇਟ ਚੇਂਜ ਹੈ ਜਾਂ ਜਿਹੜੀ ਮਸ਼ੀਨੀ ਫਾਰਮਿੰਗ ਤੇ ਜਿਹੜੀ ਤਬਦੀਲੀਆਂ ਆਈਆਂ ਉਹਨਾਂ ਦਾ ਜ਼ਰਾ, ਜਿਵੇਂ ਉਰਦੂ ਵਿੱਚ ਕਹਿੰਦੇ ਸ਼ਹਿਰ ਆਸ਼ੋਬ, ਕਿਸੇ ਵੀ ਸ਼ਹਿਰ ਦੀ ਤਬਾਹੀ ਦਾ ਜਿਹੜੀ ਨਜ਼ਮ ਲਿਖੀ ਜਾਂਦੀ ਹੈ, ਤੇ ਇਹ ਸਾਡੀ ਸਕਾਫਤ ਦਾ ਜਿਹੜਾ ਸ਼ਹਿਰ ਅਸ਼ੋਬ ਹੈ ਇਹ ਪੂਰਾ ਇਹਦੇ 'ਤੇ ਬਾਬ ਹੈ। ਉਹਦਾ ਇੱਕ ਪੈਰਾ ਸਿਰਫ ਮੈਂ ਪੜ੍ਹਨਾ ਚਾਹੁੰਦਾ ਕਿ ਤੇਜ਼ਾਬੀ ਤੇ ਫਾਰਮੀ ਵਾਈ ਬੀਜੀ ਦੀ ਲਿਸ਼ਕ ਪੁਸ਼ਕ ਦੇਸੀ ਮਹਿਕ ਚਹਿਕ ਨੂੰ ਉਜਾੜ ਦਿੱਤਾ ਤੇ ਮਸ਼ੀਨੀ ਮਾਹੌਲ 'ਚੋਂ ਹਾਸਿਲ ਵਸੂਲ ਕੀ ਬਿਮਾਰੀ, ਭੁੱਖ, ਬੇਰੁਜ਼ਗਾਰੀ, ਬੇਚੈਨੀ, ਬੇਗਾਨਗੀ, ਨਫ਼ਰਤ ਤੇ ਨਸ਼ਾ। ਸੁਖੀ ਸਾਵੀ ਤੇ ਦਾਨੀ ਪ੍ਰਧਾਨੀ ਵਸੋਂ ਸਾਡੇ ਸਾਹਮਣੇ ਕੂੜ ਕਬਾੜ ਹੋਈ। ਲੋਕ ਸਿਆਂਪ ਯਾਨੀ ਕਲਚਰਲ ਇਵੈਂਟ, ਕਲਚਰਲ ਕਿਸ ਤਰ੍ਹਾਂ ਤਬਾਹ ਹੋਇਆ। ਲੋਕ ਸਿਆਂਪ, ਗੁਣ ਗਿਆਨ, ਰੀਤ ਪ੍ਰੀਤ, ਵਰਤ ਵਿਹਾਰ, ਸਾਂਝ ਸਵਾਦ, ਪਰਿਆ ਪੰਚਾਇਤ, ਕਾਰੀਗਰੀ, ਕਿਸਾਨੀ, ਕਲਾਕਾਰੀ, ਹਾਂਡੀ ਰੋਟੀ, ਟੂਣੇ ਟੋਟਕੇ ਤੇ ਦਵਾ ਦਾਰੂ, ਸਾਰੀ ਸਾਡੀ ਵਿਰਾਸਤ ਜਿਹੜੀ ਸਾਥੋਂ ਸਾਹਮਣਾ ਹੋਈ। ਅੱਛਾ, ਅੱਗੇ ਜਿਸ ਤਰ੍ਹਾਂ ਕਲਾਈਮੇਟ ਚੇਂਜ ਦਾ ਹੀ ਹੈ ਅੱਗੇ ਹਵਾਲਾ, ਲੇਕਿਨ ਇਸ ਕਲਾਈਮੇਟ ਚੇਂਜ ਨੂੰ ਕਿਸ ਤਰ੍ਹਾਂ ਸਕਾਫਤ ਨਾਲ ਜੋੜਿਆ ਉਹ ਜ਼ਰਾ ਸਿਰਫ ਇੱਕ ਲਾਈਨ ਹੈ ਕਿ ਅੰਨ੍ਹੇਵਾਹ ਤਰੱਕੀ ਹੱਥੋਂ ਵਾਸ਼ੀ ਗਿਰਜਾਂ ਵੀ ਮਰ ਗਈਆਂ। ਹੁਣ ਮਿਰਜ਼ੇ ਜੱਟ ਦੀ ਘੋੜੀ ਤੇ ਦੀਦੂ ਰਾਂਝੇ ਦੀਆਂ ਮੱਝਾਂ ਦੇ ਮੁਰਦਾਰ ਕਿਹਦੇ ਹਵਾਲੇ ਕਰੀਏ। ਖੈਰ ਇਹ ਤੇ ਬੜਾ ਮਲਟੀ ਡਾਇਮੈਂਸ਼ਨਲ ਜਿਹੜਾ ਕਸੀਰਲ ਜਾਤੀ ਹੈ, ਇਹਦੇ ਬਾਰੇ ਤੇ ਕਾਫੀ ਟਾਈਮ ਚਾਹੀਦਾ, ਲੇਕਿਨ ਐਂਡ ਤੇ ਮੈਂ ਇਹਨਾਂ ਨੇ ਜਿਸ ਤਰ੍ਹਾਂ ਇੱਕ ਵਬਾ ਜਿਹੜੀ ਇੱਕ ਜਿਸਮਾਨੀ ਬਿਮਾਰੀ ਸੀ ਇਹਨੂੰ ਰੂਹਾਨੀ ਬਿਮਾਰੀ ਨਾਲ ਜੋੜਿਆ। ਐਂਡ ਤੇ ਕਨਕਲੂਜਨ ਜਿਹੜੇ ਆਖਰੀ ਸਫਾ ਹੈ ਉਹ ਥੋੜ੍ਹਾ ਜਿਹਾ ਮੈਂ ਪੜ੍ਹਨਾ ਚਾਹਾਂਗਾ ਕਿ ਅਕਰਮ ਨੂੰ ਸੋਚ ਆਈ ਕਿ ਤਾਊਨ, ਮਾਤਾਂ ਤੇ ਕਰੋਨਾ ਵਬਾਈ ਬਿਮਾਰੀਆਂ ਜਿਹੜੀ ਇੱਕ ਜਿਸਮ ਤੋਂ ਦੂਜੇ ਜਿਸਮ ਨੂੰ ਲੱਗਦੀਆਂ, ਪਰ ਜਿਹੜੀ ਵਬਾ ਦਿਲਾਂ ਤੇ ਦਿਮਾਗਾਂ 'ਚ ਪਲਦੀ ਉਹ ਫੈਲ ਕੇ ਸੋਚਾਂ ਤੇ ਜਜ਼ਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ। ਘਰ 'ਚੋਂ ਗਲੀ ਗਲੀ ਚੋਂ ਸ਼ਹਿਰ, ਅਫਾ ਖਬਰ ਬਣ ਕੇ ਤਰਾ, ਜਿੱਥੇ ਵੇਖੋ ਵਬਾਵਾਂ ਹੀ ਵਬਾਵਾਂ। ਅੱਗੇ ਉਹਦੀ ਡਿਸਕ੍ਰਿਪਸ਼ਨ ਹੈ, ਰਾਤੋਂ ਰਾਤੀ ਅਮੀਰ ਤੇ ਮਸ਼ਹੂਰ ਹੋਣ ਦੀ ਹਵਸ ਇੱਕ ਵਬਾ ਹੈ। ਵਾਹ। ਇਹ ਅੱਜ ਦੇ ਦੌਰ ਹੈ, ਯਾਨੀ ਅੱਜ ਦੇ ਵੇਲੇ ਦੀ ਨਿਤ ਨਵੀਂ ਫੈਸ਼ਨ ਦੀ ਵਬਾ ਹੀ ਨੇ। ਉੱਚੀ ਨੌਕਰੀ ਲਈ ਵੱਡੀ ਡਿਗਰੀ ਇੱਕ ਵਬਾ ਹੈ। ਜ਼ਾਤ ਪਾਤ ਇੱਕ ਵਬਾ ਹੈ। ਮਤਲਬੀ ਸਿਆਸੀ ਨਾਰੇ, ਫੇਕ ਫਰੀडम, ਨਫ਼ਰਤੀ ਨੈਸ਼ਨਲਿਜ਼ਮ ਤੇ ਫਿਰਕਾ ਪਰਸਤੀ ਵਬਾਵਾਂ ਨੇ। ਜਿੱਤ ਦਾ ਜਨੂਨ ਤੇ ਆਪਣੇ ਤੋਂ ਉੱਚਿਆਂ ਨਾਲ ਯਾਰੀ ਤੇ ਰਿਸ਼ਤੇਦਾਰੀ ਸੱਧਰ ਵੀ ਵਬਾਵਾਂ ਹੀ ਨੇ। ਜ਼ਬਾਨ ਦਾ ਚਸਕਾ ਇੱਕ ਵਬਾ ਹੈ। ਟੋਰ ਵਿਖਾਲਾ, ਫਿੱਟ ਤੇ ਆਕੜ ਵੀ ਵਬਾਵਾਂ ਨੇ। ਅੱਛਾ, ਐਂਡ ਤੇ ਅਖੀਰ ਤੇ ਜਿਹੜਾ ਆਖਰੀ ਲਾਈਨ ਇਹਨਾਂ ਨੇ ਲਿਖੀ ਹੈ ਉਹ ਵੀ ਸਾਡੇ ਸਮਾਜ ਜਾਂ ਮੁਆਸ਼ਰੇ ਨੂੰ ਜਿਸ ਤਰ੍ਹਾਂ ਕਰਦੀ ਹੈ ਕਿ ਪਾਕਿਸਤਾਨੀ ਸਮਾਜ ਹੁਣ ਆਪ ਲਾ ਇਲਾਜ ਮਰੀਜ਼ ਹੈ। ਕੋਰੋਨਾ ਲੱਗ ਗਿਆ। ਅੱਛਾ, ਇੱਥੇ ਇਸ ਤੋਂ ਹਟ ਕੇ ਇਸ ਨਾਵਲ ਦੀ ਹੱਦ ਤੱਕ ਤੇ ਮੇਰੀ ਗੱਲ ਖਤਮ ਹੋਈ। ਅੱਛਾ, ਅਖੀਰ ਤੇ ਮੈਂ ਨੈਣ ਸੁੱਖ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਹੋਏ ਨਾ ਇੱਕ ਗੁਜ਼ਾਰਿਸ਼ ਵੀ ਕਰਨਾ ਚਾਹੁੰਦਾ
ਕਿ ਇਹ ਥਾਂ ਜਿੱਥੇ ਅਸੀਂ ਬੈਠੇ ਹਾਂ ਇਹਨੂੰ ਸਕਾਫਤੀ ਜ਼ਬਾਨ ਵਿੱਚ ਸੰਦ ਲਬਾਰ ਕਿਹਾ ਜਾਂਦਾ ਸੀ, ਸਾਰੇ ਜਾਣਦੇ ਹਾਂ। ਸੰਦ ਲਬਾਰ ਦੇ 2 ਸਪੂਤ ਐਸੇ ਹੋਏ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਦੋਜਹਿਦ ਕੀਤੀ। ਇੱਕ ਤੇ ਸਰਦਾਰ ਭਗਤ ਸਿੰਘ, ਜਿਨ੍ਹਾਂ ਤੇ ਨਾਵਲ ਲਿਖਿਆ ਮੁਸਤੰਸਰ ਹੁਸੈਨ ਤਾਰੜ ਨੇ, ਜੀ ਮੈਂ ਬੰਨਾ ਦਿੱਲੀ ਦੇ ਕੰਕਰ। ਤੇ ਮੇਰੀ ਗੁਜ਼ਾਰਿਸ਼ ਹੈ ਵੇ ਕਿ ਦੂਸਰੇ ਸਪੂਤ ਅਹਿਮਦ ਖਾਨ ਖਰਲ, ਜਿਨ੍ਹਾਂ 80 ਵਰਿਆਂ ਦੀ ਉਮਰ ਵਿੱਚ ਲੜਦੇ ਹੋਏ ਅੰਗਰੇਜ਼ ਦੇ ਖਿਲਾਫ ਸ਼ਹੀਦ ਹੋਏ, ਤੇ ਉਹਨਾਂ ਦੇ ਸਿਵਾਏ ਆਕਸਫੋਰਡ ਨੇ ਇੱਕ ਕਿਤਾਬ ਲਿਖੀ ਹੈ, ਲੇਕਿਨ ਉਹਨਾਂ ਦੇ ਵੀ ਆਪਣੇ ਰੰਗ ਵਿੱਚ ਇੱਕ ਕਿਤਾਬ ਲਿਖੀ ਜਾਏ, ਇੱਕ ਨਾਵਲ ਲਿਖਿਆ ਜਾਏ, ਤੇ ਉਹ ਇਸ ਧਰਤੀ ਦਾ ਕੁਝ ਕਰਜ਼ ਅਦਾ ਹੋਵੇਗਾ। ਬਹੁਤ ਮਿਹਰਬਾਨੀ। ਅੱਛਾ, ਨਾਵਲ ਦੇ ਮੌਜੂ ਬਾਰੇ ਗੱਲਬਾਤ ਅਸੀਂ ਕਰ ਰਹੇ ਸੀ। ਇਸ ਨਾਵਲ ਦਾ ਜਦੋਂ ਅਸੀਂ ਸਟੱਡੀ ਕਰਦੇ ਹਾਂ ਇਹਨੂੰ, ਤੇ ਸਾਨੂੰ ਲੱਗਦਾ ਹੈ ਕਿ ਨੈਣ ਸੁਖ ਸਾਹਿਬ ਨੇ ਬਾਕਾਇਦਾ ਪਹਿਲੇ ਰਿਸਰਚ ਕੀਤੀ ਹੈ ਕਿਸ ਤਰ੍ਹਾਂ ਜਿਹੜਾ ਉਹ ਸਾਰਾ WHO ਦੇ ਅਦਾਦੋ ਸ਼ੁਮਾਰ ਸੀ ਜਾਂ ਮੁਖਤਲਿਫ ਮਮਾਲਿਕ 'ਚ ਜੋ ਕਰੋਨਾ ਦੀ ਸੂਰਤ ਹਾਲ ਸੀ, ਫਿਰ ਪਾਕਿਸਤਾਨ 'ਚ ਇਹਦੀ ਜੋ ਸੂਰਤ ਹਾਲ ਸੀ, ਉਹ ਸਾਰੇ ਸਾਨੂੰ ਇਹ ਤੋਂ ਫੈਕਟਸ ਐਂਡ ਫਿਗਰਸ ਵੀ ਮਿਲਦੇ ਨੇ ਇਸ ਨਾਵਲ ਤੋਂ। ਅਤੇ ਇਹ ਵੀ ਇਸ ਨਾਵਲ ਦੀ ਇੱਕ ਖਸੂਸੀਅਤ ਹੈ ਕਿ ਅੱਜ ਤੋਂ ਬਾਅਦ ਮੁਸਤਕਬਲ ਦਾ ਜਦੋਂ ਤਾਰੀਖ ਲਿਖਣ ਵਾਲਾ ਇਸ ਧਰਤੀ ਦੀ ਤਾਰੀਖ ਲਿਖਣਾ ਚਾਹੇਗਾ, ਤੇ ਉਹਦੇ ਲਈ ਇਹ ਨਾਵਲ ਜਿਹੜਾ ਕਰੋਨਾ ਦੇ ਦਿਨਾਂ 'ਚ ਜਾਂ 20ਵੀਂ ਸਦੀ ਦੀ ਆਖਰੀ 2 ਦਹਾਈਆਂ ਅਤੇ 21ਵੀਂ ਸਦੀ ਦੀ ਪਹਿਲੀ 2 ਦਹਾਈਆਂ, ਉਹਨੂੰ ਇਸ ਨਾਵਲ 'ਚ ਇਹ ਵਾਲਾ ਏਰਾ ਜਿਹੜਾ ਉਹਦੇ ਲਈ ਲਿਖਣਾ ਬਹੁਤ ਸੌਖਾ ਹੋ ਜਾਏਗਾ ਜੇ ਉਹਦੇ ਕੋਲ ਨੈਣ ਸੁਖ ਸਾਹਿਬ ਦਾ ਇਹ ਨਾਵਲ ਹੋਏਗਾ। ਅਤੇ ਮੈਂ ਪ੍ਰੋਫੈਸਰ ਸਾਹਿਬ ਤੋਂ ਗੁਜ਼ਾਰਿਸ਼ ਕਰਾਂਗੀ ਕਿ ਇਸ ਹਵਾਲੇ ਨਾਲ ਕਿ ਇਹਨਾਂ ਨੇ ਜਿਹੜੇ ਉਹਦੇ 'ਚ ਤਾਰੀਖ ਔਰ ਇਸ ਤਰ੍ਹਾਂ ਦੇ ਹਵਾਲੇ ਨੇ ਇਸ ਨਾਵਲ 'ਚ, ਉਹਦੇ ਬਾਰੇ ਕੋਈ ਗੁਫ਼ਤਗੂ ਕਰਨ। ਅਸਲਾਮ ਅਲੈਕੁਮ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਇਹ ਨਾਵਲ ਦੇ ਵਿੱਚ ਸਾਨੂੰ ਬੈਨੁਲ ਮਤੂਨੀਅਤ ਜਾਂ ਅੰਗਰੇਜ਼ੀ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਇੰਟਰਟੈਕਸਚੁਅਲਿਟੀ ਬਹੁਤ ਜ਼ਿਆਦਾ ਮਿਲਦੀ ਹੈ, ਜਿਹਦੇ ਵਿੱਚ ਨਾ ਸਿਰਫ ਲਿਟਰਰੀ ਟੈਕਸਟਸ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਹੈ, ਬਲਕਿ ਨੌਨ ਲਿਟਰਰੀ ਟੈਕਸਟਸ ਇਸਤੇਮਾਲ ਕੀਤੇ ਗਏ ਨੇ, ਜਿਵੇਂ ਕਿ ਅਖਬਾਰਾਂ ਦੇ ਵਿੱਚੋਂ ਰਿਪੋਰਟਿੰਗ ਜਿਹੜੀ ਈਵਨ ਵੈਬਸਾਈਟਸ 'ਤੇ ਗੱਲਾਂ ਬਲੌਗਸ 'ਤੇ ਕਹੀਆਂ ਗਈਆਂ, ਉਹ ਐਜ਼ ਸੱਚ ਇਹਦੇ ਵਿੱਚ ਬਤੌਰੇ ਕੋਟੇਸ਼ਨ ਵੀ ਯੂਜ਼ ਕੀਤੀਆਂ ਗਈਆਂ ਨੇ, ਔਰ ਬਾਜ਼ ਜਗ੍ਹਾ 'ਤੇ ਸਮਰਾਈਜ਼ ਕਰਕੇ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਹੈ। ਹਿਸਟਰੀ ਇਸ ਵਾਕਿਆ ਨੂੰ ਲੈ ਕੇ ਖਰੋਨੋਲੋਜੀਕਲੀ ਸ਼ਾਇਦ ਇੰਨੀ ਨਹੀਂ ਆਉਂਦੀ, ਜਿਵੇਂ ਕਿ ਮੈਂ ਕਹਿਣਾ ਚਾਹਾਂਗਾ ਕਿ ਕੋਰ ਐਕਸਟੈਂਸ਼ਨ ਮਾਡਲ ਦੇ ਤਹਿਤ ਇਹਦੇ ਵਿੱਚ ਹਿਸਟਰੀ ਨੂੰ ਸ਼ਾਮਲ ਕੀਤਾ ਗਿਆ। ਕੋਰ ਕੀ ਹੈ? ਕੋਰ ਇਹਦਾ ਟਾਈਟਲ ਹੈ ਵਬਾ ਤੇ ਵਸੇਬ, ਔਰ ਐਕਸਟੈਂਸ਼ਨ ਕਿਵੇਂ ਬਣਦੀ ਹੈ ਹਿਸਟਰੀ, ਜਿੰਨੀ ਪਿੱਛੇ ਇਹਦੇ ਨਾਲ ਰਿਲੇਟਿਡ ਹੈ ਮੇਨ ਕਿਰਦਾਰਾਂ ਨੂੰ ਲੈ ਕੇ, ਜਿਵੇਂ ਕਿ ਅਕਰਮ, SS ਰੋਇਆ, ਔਰ ਦੂਸਰੇ ਜਿਵੇਂ ਕਿ ਸਾਜਦਾ ਕਿਰਦਾਰ ਮੇਨ ਕਿਰਦਾਰ ਹੈ। ਔਰ ਨਾ ਸਿਰਫ ਇਹ ਪ੍ਰੈਜ਼ੈਂਟਨੈਸ ਆਫ ਪ੍ਰੈਜ਼ੈਂਟ ਦੀ ਗੱਲ ਕਰਦਾ ਹੈ, ਯਾਨੀ ਵਬਾ 'ਤੇ ਗੱਲ ਕਰਦਾ ਕਿ ਉਦੋਂ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਆਈ। ਕੁਆਰੰਟੀਨ ਐਸਾ ਲਫ਼ਜ਼ ਜਿਹਨੂੰ ਅਸੀਂ ਜਸਟ ਸ਼ਾਇਦ ਐਂਟੀ ਵਾਇਰਸ ਪ੍ਰੋਗਰਾਮਸ ਦੇ ਨਾਲ ਪੜ੍ਹਦੇ ਹੁੰਦੇ ਸੀ, ਉਹ ਇੱਕ ਐਕਚੁਅਲ ਸੋਸ਼ਲ ਪ੍ਰੈਕਟਿਸ ਦੇ ਤੌਰ 'ਤੇ ਸਾਡੇ ਸਾਹਮਣੇ ਆ ਗਿਆ। ਔਰ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ, ਅਗਰ ਅਸੀਂ ਇੱਕ ਪੋਸਟ ਹਿਊਮਨ ਐਨਾਲਿਸਿਸ ਇਹਦਾ ਕਰੀਏ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਨਸਾਨ ਬਹੁਤ ਜ਼ਿਆਦਾ ਉਹ ਮੇਜਰ ਆਫ ਆਲ ਥਿੰਗਸ ਨਹੀਂ ਹੈ, ਉਹਦੇ ਤਹਿਤ ਕਾਇਨਾਤ ਨਹੀਂ ਚੱਲ ਰਹੀ, ਬਲਕਿ ਜਦੋਂ ਕਰੋਨਾ ਆਇਆ ਤਾਂ ਕਰੋਨਾ ਦੇ ਤਹਿਤ ਕਾਇਨਾਤ ਚੱਲੀ। ਔਰ ਫਿਰ ਨਾ ਸਿਰਫ ਅਰਬਨ ਲਾਈਫ, ਸ਼ਹਿਰੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਹੈ ਗੁਲਜ਼ਾਰ ਵਿਲਾਸ ਦੇ ਤਹਿਤ, ਜਿੱਥੇ ਅਕਰਮ, ਸਾਜਦਾ, ਉਹਨਾਂ ਦੇ ਬੱਚੇ ਔਰ ਉਹਨਾਂ ਦੇ ਦੋਸਤ ਰਹਿੰਦੇ ਆ, ਬਲਕਿ ਜਿਹੜੀ ਗਾਉਂ ਦੀ ਜ਼ਿੰਦਗੀ ਹੈ, ਤਰਖਾਣਾ ਵਾਲੀ ਜਿਹੜਾ ਉਹਨਾਂ ਦਾ ਪਿੰਡ ਹੈ, ਉਹਨੂੰ ਬਿਆਨ ਵੀ ਕੀਤਾ ਗਿਆ ਬਿਲਕੁਲ ਇਵੇਂ ਜਿਵੇਂ ਕਿ ਗੈਬਰੀਅਲ ਗਾਸੀਆ ਮਾਰਕੇਜ਼ 100 years of solitude ਦੇ ਵਿੱਚ ਮਕਾਂਡੋ ਦਾ ਵਿਲੇਜ ਜੋ ਹੈ ਉਹਨੂੰ ਪੋਰਟਰੇ ਕਰਦੇ ਆ। ਔਰ
ਨਾ ਸਿਰਫ ਸਾਡੇ ਕੋਲ ਜਰਨਲਿਸਟਿਕ ਰਾਈਟਿੰਗ ਦੇ ਵਿੱਚੋਂ ਚੀਜ਼ਾਂ ਹਿਸਟਰੀ ਨੂੰ ਬਿਆਨ ਕਰਨ ਲਈ ਇਸਤੇਮਾਲ ਹੋਈਆਂ, ਬਲਕਿ ਉਹ तमाम ਚੀਜ਼ਾਂ ਜਿਹੜੀਆਂ ਕਿ ਕਰੋਨਾ ਨੂੰ ਡਾਇਰੈਕਟਲੀ ਬਿਆਨ ਕਰਦੀਆਂ ਹੈ ਜਾਂ ਇਨਡਾਇਰੈਕਟਲੀ ਮੁਖਤਲਿਫ ਮਜ਼ਾਹਰ ਜਿਹੜੇ ਕਿ ਕੋਰੋਨਾਈਜ਼ ਹੋ ਗਏ ਇਸ ਟਾਈਮ ਦੇ ਵਿੱਚ, ਉਹਨਾਂ ਦੇ ਉੱਤੇ ਵੀ ਗੱਲ ਕੀਤੀ ਗਈ ਹੈ। ਮਸਲਨ ਅੰਗਰੇਜ਼ੀ ਸੌਂਗ ਸਿੱਧੇ ਸਿੱਧੇ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਪੰਜਾਬੀ ਦੇ ਵਿੱਚ ਮੁਖਤਲਿਫ ਸੌਂਗਸ ਜਿਨ੍ਹਾਂ ਨੂੰ ਕਰੋਨਾ ਦੇ ਹਿਸਾਬ ਨਾਲ ਲੋਕਾਂ ਨੇ ਮੋਲਡ ਕਰ ਲਿਆ, ਉਹ ਵੀ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਔਰ ਇਸ ਤੋਂ ਬਾਅਦ ਅੱਛੀ ਖਾਸੀ ਕਲਚਰਲ ਡਿਪਿਕਸ਼ਨ ਹੈ। ਛੋਟਾ ਫੋਕ ਲਿਟਰੇਚਰ ਜੋ ਲੋਕ ਅਦਬ ਹੈ, ਉਹਦੇ ਵਿੱਚ ਜਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈ ਉਹ ਕਰੈਕਟਰ ਕਹਿੰਦੇ ਆ। ਔਰ ਪੰਜਾਬੀ ਦੇ ਮੁਖਤਲਿਫ ਮੁਹਾਵਰੇ ਜੋ ਐਕਚੁਅਲੀ ਗਾਉਂ ਦੇ ਲੋਕ ਇਸਤੇਮਾਲ ਕਰਦੇ, ਉਹ ਵੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ। ਸ਼ੁਕਰੀਆ ਜੀ। ਅੱਛਾ, ਮੌਜੂ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਸਲੂਕ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ ਪ੍ਰੋਫੈਸਰ ਸਾਹਿਬ, ਅਤੇ ਹੁਣ ਅਸੀਂ ਥੋੜ੍ਹੀ ਜਿਹੀ ਇਹਦੀ ਤਕਨੀਕ ਬਾਰੇ ਗੱਲ ਕਰਨਾ ਚਾਹਾਂਗੇ। ਇਹਦੇ 'ਚ ਨਾਵਲ 'ਚ ਦੋ ਸਾਨੂੰ ਕਹਾਣੀਆਂ ਨਜ਼ਰ ਆਉਂਦੀਆਂ ਨੇ। ਇੱਕ ਗੁਲਜ਼ਾਰ ਵਿਲਾਸ ਦੀ ਕਹਾਣੀ ਹੈ ਕਿ ਉਹ ਜਿੱਥੇ ਪਿੰਡਾਂ ਤੋਂ ਲੋਕ ਜਿਹੜੇ ਜ਼ਰਾ ਤਰੱਕੀ ਯਾਫਤਾ ਹੋ ਗਏ ਨੇ, ਪੈਸਾ ਕਮਾ ਲਿਆ, ਉਹ ਮੁਖਤਲਿਫ ਤਰ੍ਹਾਂ ਦੇ ਲੋਕ ਉੱਥੇ ਆ ਕੇ ਇੱਕ ਕਾਰਪੋਰੇਟ ਕਲਚਰ ਤੋਂ ਜਿਹੜੇ ਤਾਲੁਕ ਰੱਖਦੇ ਨੇ, ਉੱਥੇ ਰਹਿਣ ਲੱਗ ਪਏ ਨੇ। ਅਤੇ ਦੂਜੀ ਕਹਾਣੀ ਇੱਕ ਤਰਖਾਨ ਵਾਲੀ ਦੀ ਹੈ। ਅਤੇ ਇਹ ਦੋ ਕਹਾਣੀਆਂ ਇਹਨਾਂ ਨੇ ਇਹਦੇ ਪਲਾਟ ਦੇ ਹਵਾਲੇ ਨਾਲ ਜਾਂ ਇਹਦੇ 'ਚ ਨਾਵਲ ਦੀ ਜਿਹੜੀ ਤਕਨੀਕ ਇਸਤੇਮਾਲ ਹੋਈ ਹੈ, ਫਲੈਸ਼ਬੈਕ ਸਾਨੂੰ ਨਜ਼ਰ ਆਉਂਦੀ ਹੈ ਬਾਰ ਇਹਦੇ 'ਚ। ਫਲੈਸ਼ਬੈਕ ਦੇ ਜ਼ਰੀਏ ਉਹ ਅਕਰਮ ਜੰਜੂਆ ਹੈ ਜਾਂ ਕੋਈ ਹੋਰ ਆਪਣੇ ਮਾਜ਼ੀ ਯਾਦ ਕਰ ਰਹੇ, ਪਿੰਡ ਦੀ ਗੱਲਾਂ ਯਾਦ ਕਰ ਰਹੇ ਨੇ। ਅਤੇ ਮੈਂ ਪ੍ਰੋਫੈਸਰ ਗੁਲਾਮ ਮੁਰਤਜ਼ਾ ਆਤਰ ਸਾਹਿਬ ਤੋਂ ਗੁਜ਼ਾਰਿਸ਼ ਕਰਾਂਗੀ ਕਿ ਕੁਝ ਨਾਵਲ ਦੀ ਤਕਨੀਕ ਬਾਰੇ ਗੱਲਬਾਤ ਕਰਨ। ਦੋਸਤਾਂ ਨੇ ਜੋ ਕੁਛ ਪਹਿਲੇ ਕਿਹਾ, ਮੈਂ ਗੱਲ ਨਾ ਵੀ ਕਰਾਂ, ਸਿਰਫ ਐਜ਼ ਐਨ ਕਹਿ ਦੇਵਾਂ ਤਾਂ ਉਹ ਵੀ ਠੀਕ ਹੋਏਗਾ, ਲੇਕਿਨ ਚਲੋ ਥੋੜ੍ਹੀਆਂ ਜਿਹੀ ਗੱਲਾਂ ਕਰ ਲੈਂਦੇ ਹਾਂ। ਟੈਕਨੀਕ ਵਾਲੀ ਗੱਲ ਜਿਹੜੀ ਕਰਨਾ, ਉਹ ਮੇਰਾ ਖਿਆਲ ਮਾੜੀ ਗੱਲ, ਉਹ ਬਾਅਦ 'ਚ ਕਰ ਲੈਂਦੇ ਹਾਂ। ਅੱਛਾ, ਚਲੋ, ਅਤੇ ਕੋਈ ਚੰਗੀ ਗੱਲ ਪਹਿਲੇ ਕਰ ਲੈਂਦੇ ਹਾਂ। ਠੀਕ ਹੈ। ਅਦਬ ਦੇ ਦੋ ਬੁਨਿਆਦੀ ਕੰਮ ਨੇ, ਇੱਕ ਖ਼ਾਬ ਵੇਖਣਾ ਅਤੇ ਦੂਜਾ ਸਵਾਲ ਕਰਨਾ। ਅਤੇ ਖ਼ਾਬ ਉਹ ਫਲਸਫਾ ਵੀ ਵੇਖਦਾ, ਅਦਬ ਵੀ ਵੇਖਦਾ, ਅਤੇ ਉਸ ਖ਼ਾਬ ਨੂੰ ਫਿਰ ਲੈ ਕੇ ਮੁਆਸ਼ਰੇ ਨੂੰ ਅਤੇ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਟੈਕਨੋਲੋਜੀ ਵੀ ਆਪਣਾ ਕੰਮ ਕਰਦੀ ਰਹਿੰਦੀ, ਅਤੇ ਮੁਆਸ਼ਰੇ ਦੇ ਬਾਕੀ ਜਿੰਨੇ ਵੀ ਪਹਿਲੂ ਹੁੰਦੇ ਨੇ, ਇਦਾਰੇ ਹੁੰਦੇ ਨੇ, ਅਫਰਾਦ, ਉਹ ਮਿਲ ਜੁਲ ਕੇ ਮੁਆਸ਼ਰੇ ਨੂੰ ਬਿਹਤਰ ਕਰਦੇ ਰਹਿੰਦੇ ਨੇ। ਇਹ ਨਾਵਲ ਬੜੀ ਖੂਬਸੂਰਤੀ ਦੇ ਨਾਲ ਸਾਨੂੰ ਅੱਜ ਦੇ ਘੁਟਨਜ਼ਦਾ ਮੁਆਸ਼ਰੇ ਦੇ ਵਿੱਚ ਇੱਕ ਨਵਾਂ ਖ਼ਾਬ ਵੀ ਦੇ ਰਿਹਾ ਕਿ ਅੱਜ ਅਸੀਂ ਅਗਰ ਜੀਣਾ ਤਾਂ ਫਿਰ ਕਿੱਦਾਂ ਜੀਏ। ਇਹ ਨਾਵਲ ਇਸ ਲਿਹਾਜ਼ ਨਾਲ ਅੱਜ ਦਾ ਨਾਵਲ ਹੈ। ਮੈਂ ਦੋ ਚੀਜ਼ਾਂ 'ਤੇ ਗੱਲ ਕਰਾਂਗਾ ਪਹਿਲੇ, ਤਾਂ ਉਹ ਟਕਨੀਲ ਦਾ ਸਵਾਲ ਉਹ ਅਸੀਂ ਜ਼ਰਾ ਠਹਿਰ ਕੇ ਬਾਅਦ 'ਚ ਕਰ ਲਵਾਂਗੇ। ਇਹ ਇੱਕ ਤਾਂ ਅੱਜ ਦਾ ਨਾਵਲ ਹੈ, ਇਹਦੇ ਵਿੱਚ ਫੇਸਬੁੱਕ, ਮੈਸੇਂਜਰ, ਵਟਸਐਪ, ਆਈਸ, ਨਸ਼ਾ, ਵਬਾ, ਮੌਤ ਦਾ ਖੌਫ, ਕਰਪਸ਼ਨ, ਧੂੰ ਧੁੰਦ ਅਤੇ ਡਿਪਰੈਸ਼ਨ, ਜ਼ਾਤ ਬਰਾਦਰੀ, ਖੌਫ ਅਤੇ ਇਹ ਚੁੱਪ ਅਤੇ ਉਦਾਸੀ, ਜਿੰਨਾ ਕੁਛ ਸਾਡੇ ਮੁਆਸ਼ਰੇ ਵਿੱਚ ਸਾਰਾ ਸੀ ਉਹ ਇਕੱਠਾ ਕਰ ਦਿੱਤਾ ਗਿਆ। ਅਤੇ ਇਹਨਾਂ ਦਾ ਉਹਦੇ ਵਿੱਚੋਂ ਜਿਹੜਾ ਖ਼ਾਬ ਨੈਣ ਸੁੱਖ ਦਾ ਨਿਕਲ ਰਿਹਾ, ਮੈਨੂੰ ਲੱਗ ਰਿਹਾ ਕਿ ਇਹ ਨੈਣ ਸੁੱਖ ਸਾਡਾ ਸਾਰਿਆਂ ਦਾ ਨੈਣ ਸੁੱਖ ਆ। ਸਾਡੇ ਵੀ ਨੈਣ ਦਾ ਨਾ ਉਹ ਹੀ ਖ਼ਾਬ ਆ ਜਿਹੜਾ ਨੈਣ ਸੁੱਖ ਨੇ ਵੇਖਿਆ। ਨੈਣ ਸੁੱਖ ਦਾ ਖ਼ਾਬ ਹੈ ਇੱਕ ਲਿਬਰਲ ਅਤੇ ਸੈਕੂਲਰ ਮੁਆਸ਼ਰਾ, ਇਸ ਨਾਵਲ ਦਾ ਖ਼ਾਬ ਹੈ। ਅਤੇ ਉਹ ਇਸ ਕੰਮ ਵਾਸਤੇ ਇਹ ਨਾਵਲ ਮੈਨੂੰ ਲੱਗ ਰਿਹਾ ਮਲਟੀ ਕਲਚਰਲ, ਮਲਟੀ ਲਿੰਗੁਅਲ, ਮਲਟੀ ਫੇਥ ਇਜ਼ਹਾਰ ਹੈ। ਔਰ ਇਹਨਾਂ ਨੇ ਇਸ ਇਜ਼ਹਾਰ ਵਾਸਤੇ ਕਈ ਤਰੀਕੇ ਇਸਤੇਮਾਲ ਕੀਤੇ। ਅਤੇ ਇੱਕ ਤਾਂ ਪਹਿਲੀ ਗੱਲ ਤਾਂ ਕਿ ਪੰਜਾਬੀ ਡਾਇਸਪੋਰਾ ਦਾ ਬੜਾ ਭਰਪੂਰ ਇਜ਼ਹਾਰ, ਭਰਵਾਂ ਇਜ਼ਹਾਰ ਕੀਤਾ ਗਿਆ। ਮਿਸਾਲ ਦੇ ਤੌਰ 'ਤੇ ਇੱਕ ਅੰਕਲ ਭਾਜੀ ਅਮਰੀਕਾ ਵਾਲੇ ਨੇ, ਇੱਕ ਬੇਟਾ ਜਰਮਨੀ 'ਚ ਹੈ, ਅਤੇ ਹਸਨ ਨਿਸਾਰ ਬੈਲਜੀਅਮ ਦੀ ਇੱਕ ਔਰਤ ਨਾਲ ਉਹਨੇ ਵਿਆਹ ਕਰ ਲਿਆ, ਅਤੇ ਸਰੋਇਆ ਨੇ ਆਸਟਰੀਅਨ ਗਰਲ ਫਰੈਂਡ ਨਾਲ ਸ਼ਾਦੀ ਕਰ ਲਿੱਤੀ। ਅਤੇ ਫਿਰ ਗੈਰ ਮੁਲਕੀ ਮੁਲਾਜ਼ਮ, 2 ਬੰਗਲਾਦੇਸ਼ੀ, ਇੱਕ ਅਫਗਾਨੀ ਕੁੱਕ, 9 ਫਿਲਪਾਈਨੀ ਔਰਤਾਂ ਅਤੇ 3 ਚੀਨੀ ਮਸਾਜਰ ਔਰਤਾਂ, ਉਹ ਵੀ ਸਾਰੀਆਂ ਇਕੱਠੀਆਂ ਉੱਥੇ ਨੇ।
ਤੇ ਨਾਵਲ ਨੇ ਬੜੀ ਹਕੀਕਤ ਪਸੰਦੀ ਦੇ ਨਾਲ ਖੁੱਲ੍ਹੇ ਦਿਲ ਨਾਲ ਇਹ ਸਾਰਾ ਕੁਝ ਕਬੂਲ ਕੀਤਾ। ਤੇ ਪੰਜਾਬੀ ਤੇ ਜਦੋਂ ਤੋਂ ਇਹ ਸਾਰਾ ਕੁਝ ਇਕੱਠਾ ਕਰ ਰਹੇ ਮਲਟੀਕਲਚਰਲ ਸੁਸਾਇਟੀ ਵਾਸਤੇ। ਅੱਛਾ, ਮੈਂ ਜਿਹੜੇ ਅੰਗਰੇਜ਼ੀ ਦੇ ਲਫ਼ਜ਼ ਵਿੱਚ ਇਸਤੇਮਾਲ ਕਰ ਰਿਹਾ ਉਹ ਇਸ ਵਾਸਤੇ ਵੀ ਜਾਇਜ਼ ਨੇ ਕਿ ਉਹ ਨੈਣ ਸੁੱਖ ਨੇ ਵੀ ਇਸਤੇਮਾਲ ਕੀਤੇ ਔਰ ਉਹ ਇਸ ਨਾਵਲ ਦਾ ਲਾਜ਼ਮੀ ਹਿੱਸਾ ਹੈ। ਉਹ ਜਿਸ ਤਰ੍ਹਾਂ ਇਹ ਨਾਵਲ ਇੱਕ ਕਸੀਰੁਲ ਸਕਾਫਤੀ, ਕਸੀਰੁਲ ਲਿਸਾਨੀ, ਕਸੀਰੁਲ ਇਮਾਨੀ, ਤੁਸੀਂ ਬਿਹਤਰ ਕੋਈ ਪੰਜਾਬੀ ਦੇ ਸ਼ਾਇਦ ਲਫ਼ਜ਼ ਦੇ ਸਕੋ। ਉਹ ਇਹਨਾਂ ਦਾ ਨੈਣ ਸੁੱਖ ਦਾ ਵੀ ਵੱਡਾ ਸਾਰਾ ਦਿਲ ਸ਼ੋਅ ਕਰਦੇ ਨੇ ਕਿ ਉਹ ਸਾਰਾ ਕੁਝ ਉਹਨਾਂ ਨੇ ਆਪਣੇ ਕਲਾਵੇ 'ਚ ਭਰ ਲਿਆ ਕਿ ਜਿਹੜੀ ਚੀਜ਼ ਵੀ ਜਿਸ ਤਰ੍ਹਾਂ ਵੀ ਆ ਸਕਦੀ ਸੀ ਨਾ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਇਹ ਤਿੰਨਾਂ ਜ਼ਬਾਨਾਂ ਨੂੰ ਉਹਨਾਂ ਨੇ ਆਪਣੇ ਕਲਾਵੇ 'ਚ ਭਰਿਆ। ਤੇ ਇਹ ਗੱਲ ਬੜੀ ਹਕੀਕਤ ਪਸੰਦਾਨਾ ਵੀ ਹੈਗੀ ਕਿ ਉਹ ਇਹ ਸਾਡੇ ਕਲਚਰ ਦੇ ਵਿੱਚ ਤਿੰਨੇ ਜ਼ਬਾਨਾਂ ਅੱਜ ਕੱਲ੍ਹ ਚੱਲ ਵਸ ਵੀ ਰਹੀਆਂ ਪੂਰੇ ਤਰ੍ਹਾਂ। ਤੇ ਫਿਰ ਨਾਵਲ ਨੇ ਅੰਗਰੇਜ਼ੀ ਲਫ਼ਜ਼ਾਂ ਨੂੰ ਜ਼ਬਰਦਸਤੀ ਪੰਜਾਬੀਆਨੇ ਦੀ ਕੋਸ਼ਿਸ਼ ਨਹੀਂ ਕੀਤੀ। ਬੇਸ਼ੁਮਾਰ ਲਫ਼ਜ਼ ਸੀਗੇ ਜਿਹੜੇ ਉਹਨਾਂ ਨੇ ਅੰਗਰੇਜ਼ੀ 'ਚੋਂ ਇਸ ਤਰ੍ਹਾਂ ਹੀ ਲੈ ਲਏ ਤੇ ਇਹਦੀ ਵਜ੍ਹਾ ਤੋਂ ਨਾਵਲ ਬੜਾ ਫਿਤਰੀ ਜਿਹਾ ਲੱਗ ਰਿਹਾ, ਅਨਆਰਟੀਫਿਸ਼ਲ ਲੱਗ ਰਿਹਾ। ਤੇ ਉਹ ਜੇ ਉਹ ਜ਼ਬਾਨ ਨੂੰ ਖਾਲਸ ਰਹਿਤਲ ਬਹਿਤਲ ਖਾਲਸ ਪੰਜਾਬੀ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਨਾ ਤੇ ਮੈਨੂੰ ਲੱਗਦਾ ਇਹ ਨਾਵਲ 100 ਸਾਲ ਪਿੱਛੇ ਚਲਾ ਜਾਣਾ ਸੀ। ਇਹਨਾਂ ਨੇ ਅੱਜ ਦਾ ਨਾਵਲ ਲਿਖਿਆ, ਜਿਹੜੀ ਅੱਜ ਦੀ ਹਕੀਕਤ ਹੈ ਉਹ ਹੀ ਸਾਡੇ ਸਾਹਮਣੇ ਰੱਖੀ। ਇਸ ਵਾਸਤੇ ਇਹ ਨਾਵਲ ਅੱਜ ਦੇ ਨਾਵਲ ਨਿਗਾਰ ਨੂੰ ਲਿਖਣ ਦਾ ਰਸਤਾ ਵੀ ਦੱਸ ਰਿਹਾ ਕਿ ਜੇ ਅੱਜ ਨਾਵਲ ਲਿਖਣਾ ਤਾਂ ਉਹ ਕਿੱਦਾਂ ਦਾ ਨਾਵਲ ਹੋ ਸਕਦਾ। ਨਹੀਂ ਤਾਂ ਉਹ ਇੱਕ ਡਾਇਮੈਂਸ਼ਨ ਨੂੰ ਲੈ ਕੇ ਅਗਰ ਤੁਸੀਂ ਲਿਖ ਦੋਗੇ ਤਾਂ ਉਹ ਨਾਵਲ ਅੱਜ ਦੀ ਹਕੀਕਤ ਦਾ ਪੂਰਾ ਇਜ਼ਹਾਰ ਨਹੀਂ ਕਰ ਸਕੇਗਾ। ਤੇ ਉਹਦੇ ਵਾਸਤੇ ਫੋਰਨ ਬਰੀਡ ਕੁੱਤੇ ਕੁੱਤੀਆਂ, ਬਾਹਰ ਦੇ ਫੁੱਲ ਬੂਟੇ ਅਤੇ ਘਾਹ ਅਤੇ ਸਾਊਥ ਅਫਰੀਕਾ ਦਾ ਪਲਾਂਟ, ਇਹ ਸਾਰਾ ਕੁਛ ਉਹ ਪੌਦੇ ਅਤੇ ਜਿਸ ਤੁਸੀਂ ਬੂਟਾਸ਼ਾਹੀ ਕਿਹਾ ਅਤੇ ਉਹ ਇੱਥੋਂ ਦੇ ਬੂਟੇ ਵੀ ਅਤੇ ਉੱਥੋਂ ਦੇ ਬੂਟੇ ਸਾਰੇ, ਬੰਦੇ ਬੀਬੀਆਂ ਸਾਰੇ। ਅੱਛਾ, ਮੈਨੂੰ ਇੱਦਾਂ ਦੇ ਸਾਰੇ ਬੰਦੇ ਕਦੀ ਇਕੱਠੇ ਨਜ਼ਰ ਨਹੀਂ ਆਏ ਜਿੱਦਾਂ ਦੇ ਇਸ ਨਾਵਲ 'ਚ ਨਜ਼ਰ ਆ ਰਹੇ। ਅਤੇ ਮੈਂ ਇਸ ਗੱਲ ਨੂੰ ਇਸ ਨਾਵਲ ਦੀ ਖਾਮੀ ਨਹੀਂ ਖੂਬੀ ਸਮਝਦਾ, ਕਿਉਂਕਿ ਜਿਹੜਾ ਅਦਬ ਹੁੰਦਾ ਨਾ ਉਹਨੂੰ ਅਸੀਂ ਕਹੀਦਾ ਇਮੈਜਿਨਡ ਆਲਟਰਨੇਟਿਵ, ਯਾਨੀ ਜੋ ਕੁਛ ਮੌਜੂਦ ਨਹੀਂ ਹੈ ਔਰ ਤੁਸੀਂ ਉਹਨੂੰ ਖਿਆਲੀ ਤੌਰ 'ਤੇ ਇੱਕ ਹੋਰ ਜਹਾਨ ਬਣਾ ਕੇ ਵਿਖਾਉਂਦੇ ਹੋ ਜਿਹੜਾ ਇੱਥੇ ਨਹੀਂ ਨਾ ਹੈ। ਇਹ ਤਾਂ ਫਿਰ ਹੈ ਹੀ ਹੈ ਜਿਹੜਾ ਸਾਹਮਣੇ ਹੈ। ਅਦਬ ਦਾ ਕੰਮ ਇਹਦੇ ਮੁਕਾਬਲੇ 'ਚ ਫਿਰ ਇੱਕ ਦੂਜਾ ਜਹਾਨ, ਉਹੀ ਨੈਣ ਸੁੱਖ ਦਾ ਖ਼ਾਬ ਆ ਜਿਹਦੇ ਵਿੱਚ ਉਹ ਇੱਕ ਨਵਾਂ ਮੁਆਸ਼ਰਾ ਬਣਾਉਣਾ ਚਾਹ ਰਹੇ ਨੇ ਔਰ ਐਸਾ ਮੁਆਸ਼ਰਾ ਜਿਹਦੇ ਵਿੱਚ ਫ਼ਰਕਾਂ ਨੂੰ ਬਿਠਾ ਦਿੱਤਾ ਜਾਏ, ਜਿਹਦੇ ਵਿੱਚ ਮਸਜਿਦ ਅਤੇ ਇਮਾਮ ਬਾੜਗਾ ਅਤੇ ਮਾਂ ਬਾੜਾ ਲਿਖਿਆ, ਉਹਨਾਂ ਨੇ ਮਾਂ ਬਾੜਾ ਲਿਖਿਆ, ਅਤੇ ਚਰਚ, ਉਹ ਸਾਰੇ ਆਮਣੇ ਸਾਹਮਣੇ ਇਕੱਠੇ ਨੇ, ਜਿਹਦੇ ਵਿੱਚ ਫੁੱਲ ਮੂਨ, ਸ਼ਬਰਾਤ, ਈਸਟਰ ਅਤੇ ਵਿਸਾਖੀ ਉਹ ਇਕੱਠੇ ਇੱਕ ਜਗ੍ਹਾ 'ਤੇ ਮਨਾਏ ਜਾ ਸਕਦੇ ਨੇ ਅਤੇ ਮਨਾਏ ਜਾ ਰਹੇ ਨੇ। ਅਤੇ ਜਿਹਦੇ ਵਿੱਚ ਮਸਜਿਦ ਅਤੇ ਮੰਦਰ ਵੀ ਆਮਣੇ ਸਾਹਮਣੇ ਨੇ, ਮੁਸਲਮਾਨ, ਈਸਾਈ, ਪਾਰਸੀ, ਕਮਿਊਨਿਸਟ ਸਾਰੇ ਇਕੱਠੇ ਰਹਿੰਦੇ ਤਾਂ ਉਹਨਾਂ ਵਿੱਚ ਕੋਈ ਮਸਲਾ ਨਹੀਂ ਹੈ। ਇਹ ਖ਼ਾਬ ਆ, ਇਹ ਅੱਜ ਦੀ ਹਕੀਕਤ ਨਹੀਂ। ਔਰ ਮੈਂ ਸਮਝਦਾ ਇਹ ਅਦਬ ਦਾ ਬੁਨਿਆਦੀ ਫਰੀਜ਼ਾ ਇੱਕ ਕੰਮ ਹੈ ਕਿ ਉਹ ਆਪਣੇ ਮੁਆਸ਼ਰੇ ਨੂੰ ਬਿਹਤਰ ਕਰਨ ਦਾ ਇੱਕ ਖ਼ਾਬ ਦੇਵੇ ਤਾਂ ਕਿ ਉਹਦੀ ਬੁਨਿਆਦ 'ਤੇ ਮੁਆਸ਼ਰਾ ਅੱਗੇ ਤੁਰ ਸਕੇ। ਅਤੇ ਨੈਣ ਸੁੱਖ ਦੀ ਇੱਕ ਬੜੀ ਵੱਡੀ ਖੂਬੀ, ਇਹਨਾਂ ਨੂੰ ਗੁੱਸਾ ਨਹੀਂ ਆਉਂਦਾ, ਗੁੱਸਾ ਨਹੀਂ ਕਰਦੇ। ਦਿਲ ਵੱਡਾ ਹੈ, ਜਿਸ ਤਰ੍ਹਾਂ ਸਾਰੀਆਂ ਜ਼ਬਾਨਾਂ, ਸਾਰੇ ਕਲਚਰਾਂ ਨੂੰ ਕਬੂਲ ਕੀਤਾ, ਸਾਰੀਆਂ ਤਹਿਜ਼ੀਬਾਂ ਨੂੰ ਕਬੂਲ ਕੀਤਾ। ਯੂਰਪ, ਯੂਨਾਨ, ਈਰਾਨ, ਪਾਕਿਸਤਾਨ, ਇੰਡੀਆ, ਦਿੱਲੀ, ਬੈਲਜੀਅਮ, ਅਮਰੀਕਾ ਸਾਰੇ ਇਕੱਠੇ ਕਰ ਲਏ, ਬਿਸਮਿਲ੍ਲਾ ਆ ਜਾਓ ਸਾਰੇ ਇੱਥੇ। ਅਤੇ ਇਨਸਾਨਾਂ ਨੂੰ ਵੀ ਇਸੇ ਤਰ੍ਹਾਂ ਬਗੈਰ ਗੁੱਸਾ ਕੀਤੇ ਉਹ ਇਨਸਾਨਾਂ ਦੇ ਤੌਰ 'ਤੇ ਕਬੂਲ ਕਰਦੇ ਨੇ ਅਤੇ ਇਨਸਾਨ ਨਾਲ ਸੱਚਾ ਪਿਆਰ ਕਰਦੇ ਨੇ ਅਤੇ ਇਹ ਉਹਨੂੰ ਉਹਦੀਆਂ ਸਾਰੀਆਂ ਖੂਬੀਆਂ ਖਾਮੀਆਂ ਸਮੇਤ ਕਬੂਲ ਕਰਦੇ ਨੇ। ਮਿਸਾਲ ਦੇ ਤੌਰ 'ਤੇ ਨੈਣ ਸੁੱਖ ਦਾ ਇੱਕ ਜੁਮਲਾ ਸੁਣੋ ਕਿ ਆਜ਼ਾਦ ਮਨਸ਼ ਮਲਕ ਸਲਾਮਤ, ਸਿੱਧਾ ਸਾਦਾ ਰਿਸ਼ਵਤ ਖੋਰ ਪੁਲਸੀਆ, ਅਤੇ ਪੁਲਿਸ ਮੁਕਾਬਲੇ ਵਿੱਚ ਕਈ ਡਾਕੂ ਮਾਰੇ ਅਤੇ ਇੱਕ SI ਤੋਂ ਤਰੱਕੀ ਕਰਦਿਆਂ DSP ਰਿਟਾਇਰ ਹੋਇਆ ਅਤੇ ਇਹਦੇ ਉੱਤੇ ਕੋਈ ਉਹਨਾਂ ਨੇ ਕੋਈ ਚੰਗੀ ਮਾੜੀ ਗੱਲ ਨਹੀਂ ਕੀਤੀ, ਤਬਸਰਾ ਨਹੀਂ ਕੀਤਾ। ਉਹਨਾਂ ਦਾ ਇੱਕ ਬੁਨਿਆਦੀ ਜਿਹੜਾ ਉਹਨਾਂ ਦਾ ਖ਼ਾਬ ਹੈ ਕਿ ਤੁਸੀਂ ਮੁਆਸ਼ਰੇ ਨੂੰ ਜੀਓ ਅਤੇ ਜੀਣ ਦਿਓ ਦੀ ਬੁਨਿਆਦ 'ਤੇ ਉਸਤਵਾਰ ਕਰੋ ਅਤੇ ਉਹ ਨਾ ਤੁਸੀਂ ਵੀ ਕਿਸੇ ਦੀ ਜ਼ਿੰਦਗੀ 'ਚ ਦਖਲ ਨਾ ਦਿਓ ਅਤੇ ਕੋਈ ਵੀ ਤੁਹਾਡੀ ਜ਼ਿੰਦਗੀ 'ਚ ਦਖਲ ਨਾ ਦੇਵੇ। ਅਤੇ ਉਹ ਸੋਫੀਆ ਬਾਨੋ ਉਹਦਾ ਨਾਮ ਹੀ ਦੋ ਤਹਿਜ਼ੀਬਾਂ ਤੋਂ ਰਹਿੰਦੀ ਪਾਕਿਸਤਾਨ 'ਚ ਹੈ ਅਤੇ ਯੂਨਾਨ ਅਤੇ ਈਰਾਨ ਤੋਂ ਮਿਲ ਕੇ ਉਹਦਾ ਨਾਮ ਬਣਿਆ। ਅਤੇ ਫਿਰ ਉਹ ਇੱਕ ਡਾਂਸਰ ਅਤੇ ਹਸਬੈਂਡ ਉਹਦਾ ਚਲਾ ਰਿਹਾ, ਇੱਕ ਕਸੀਨੋ ਚਲਾ ਰਿਹਾ, ਸ਼ਰਾਬ ਵੇਚ ਰਹੇ। ਅਤੇ ਮੈਂ ਫਿਰ ਉਹ ਵੇਖ ਰਿਹਾ ਸੀਗਾ ਕਿ ਨੈਣ ਸੁੱਖ ਨੇ ਇਹਦੇ ਉੱਤੇ ਕੋਈ ਤਬਸਰਾ ਤਾਂ ਨਹੀਂ ਕੀਤਾ, ਕੋਈ ਕਮੈਂਟ ਨਹੀਂ ਸੀ, ਨਾ ਪਹਿਲੋਂ ਅਤੇ ਨਾ ਬਾਅਦ 'ਚ। ਉਹ ਸਾਨੂੰ ਕਹਿ ਰਹੇ ਨਾ ਕਿ ਦਖਲ ਨਾ ਕਰੋ ਅਤੇ ਉਹਨਾਂ ਨੇ ਆਪ ਵੀ ਕੋਈ ਦਖਲ ਨਹੀਂ ਦਿੱਤਾ ਉਹਦੀ ਜ਼ਿੰਦਗੀ 'ਤੇ। ਅਤੇ ਇਹਦਾ ਮਤਲਬ ਨੈਣ ਸੁੱਖ ਦੇ ਕੌਲ ਅਤੇ ਫੇਲ 'ਚ ਤਜ਼ਾਦ ਨਹੀਂ ਹੈ ਅਤੇ ਦਿਲ ਵੱਡਾ ਜਿੱਦਾਂ ਦਾ ਵੀ ਜਿਹੜਾ ਵੀ ਹੈ ਉਹਨੂੰ ਸਾਰੇ ਕੁਛ ਨੂੰ ਕਬੂਲ ਕਰ ਰਹੇ ਅਤੇ ਇਹ ਸਾਰੇ ਵੱਡੇ ਅਦਬ ਦੀ ਇਹ ਖੂਬੀ ਹੈ।
ਉਹ ਵਾਕਈ ਜਿਸ ਤਰ੍ਹਾਂ ਦਾ ਅੱਜ ਦਾ ਸਾਡਾ ਮੁਆਸ਼ਰਾ ਹੈ, ਜਿੰਨੀ ਸ਼ਿੱਦਤ ਪਸੰਦੀ ਹੈ ਸਾਡੇ ਮੁਆਸ਼ਰੇ 'ਚ, ਅਸੀਂ ਆਪਣੇ ਆਲੇ ਦੁਆਲੇ ਜਿਸ ਤਰ੍ਹਾਂ ਦੀ ਖਬਰਾਂ ਸੁਣਦੇ ਨੇ, ਫਲਾਂ ਨੂੰ ਕਤਲ, ਫਲਾਂ ਨੂੰ, ਹਰ ਕੋਈ ਜਿਹੜਾ ਹੈ ਨਾ ਉਹ ਜੰਨਤ ਦੀ ਖਾਤਰ ਪਤਾ ਨਹੀਂ ਦੂਸਰੇ ਦਾ ਖੂਨ ਕਰਨ 'ਤੇ ਲੱਗਿਆ ਹੈ। ਅਤੇ ਇਸ ਸ਼ਿੱਦਤ ਪਸੰਦੀ ਦੇ ਇਸ ਮਾਹੌਲ 'ਚ ਇਸ ਤਰ੍ਹਾਂ ਦਾ ਲਿਟਰੇਚਰ ਜਿਸ 'ਚ ਹਿਊਮਨਿਜ਼ਮ ਹੋਏ, ਇਨਸਾਨ ਦੋਸਤੀ ਹੋਏ, ਉਹਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਉਹਨੂੰ ਪੜ੍ਹਨਾ ਚਾਹੀਦਾ ਹੈ। ਉਹਨਾਂ ਨੇ ਜਿਹੜਾ ਖਾਬ ਦੇਖਿਆ ਹੈ ਉਹ ਜ਼ਾਹਰ ਹੈ ਸਾਡਾ ਸਾਰਿਆਂ ਦਾ ਖਾਬ ਹੈ। ਅਤੇ ਅੱਜ ਨੈਣ ਸੁਖ ਸਾਹਿਬ ਸਾਡੇ ਨਾਲ ਮੌਜੂਦ ਵੀ ਨੇ, ਅਤੇ ਉਹ ਇਸ ਨਾਵਲ ਤੋਂ ਕੁਛ ਉਹਨਾਂ ਤੋਂ ਗੁਜ਼ਾਰਿਸ਼ ਅਤੇ ਕੁਛ ਇਕਤਬਾਸਾਤ ਨਾਵਲ ਦੇ ਇੱਥੇ ਕਾਰੀਨ ਦੇ ਸਾਹਮਣੇ ਸਾਡੇ ਸਾਹਮਣੇ ਕੁਛ ਪੇਸ਼ ਕਰਨ। ਬਹੁਤ ਸ਼ੁਕਰੀਆ। ਨਾਵਲ ਦਾ ਪਹਿਲਾ ਚੈਪਟਰ ਹੈ ਲਾਕਡਾਊਨ, ਅਤੇ ਉਹਦਾ ਇੱਕ ਪੇਜ ਮੈਂ ਪੜ੍ਹ ਦੇਣਾ। ਜਿਹੜੀ ਚਿੱਤ ਨਾ ਚੇਤੇ ਉਹ ਅਨਹੋਣੀ ਹੋਈ, ਜਗਤ ਪ੍ਰਧਾਨਾਂ ਦੀਆਂ ਅਗਾਂਹ ਵਧੂ ਸਭ ਤਦਬੀਰਾਂ ਉਲਟ ਪਲਟ ਜਿਉਂ ਤਵੀਤ ਪੁੱਠੇ ਪੈ ਜਾਂਦੇ। ਸੁਚੱਜੀ ਮਨਸੂਬਾਬੰਦੀ ਅਬਾਗਤ ਪਿਛਲ ਪੈਰੀ ਹੋ ਕੇ ਕੋਝੀ ਤੇ ਕੁਚੱਜੀ ਹੋਈ। ਸਾਰੇ ਸੁਗੜ ਸਿਆਣੇ ਸੁਧਾਰ ਵਿਗੜਦੇ ਜਾਪੇ, ਖਤਰੇ ਦੀਆਂ ਘੰਟੀਆਂ ਤੇ ਬਦੋਬਦੀ ਬਰਬਾਦੀ ਦੇ ਵੱਧਦੇ ਪਰਛਾਵੇਂ। ਜ਼ੁਲਮ ਨਾਲ ਉਦਲੀ ਮੂੰਹ ਜ਼ੋਰ ਮਾਲ ਗੱਡੀ ਨੂੰ ਬ੍ਰੇਕ ਲਾਣੀ ਪਈ। ਮਾਲਕਾਂ ਦੇ ਸੁਪਨਿਆਂ ਨੂੰ ਸੰਨ ਲੱਗੀ ਤੇ ਮੰਨਤਾਂ ਮੁਰਾਦਾਂ ਦੇ ਮਹਿਲ ਮਨਾਰੇ ਡੋਲ ਰਹੇ। ਦੁਨੀਆ ਦੀ ਪ੍ਰੋਗਰੈਸ ਤੇ ਡਿਵੈਲਪਮੈਂਟ ਨੂੰ ਨਿੰਦਦਿਆਂ ਤੇ ਭੰਡਦਿਆਂ ਹੂੜ ਮਤ ਬਗਦਾੜੇ ਆਪਣੀ ਸਾਇੰਸ ਦੁਸ਼ਮਣੀ ਨੂੰ ਪੁੱਗਦਿਆਂ ਵੇਖ ਰਹੇ। ਇਹ ਖੁਦਾ ਦਾ ਅਜ਼ਾਬ, ਅਜੇ ਵੀ ਸੰਭਲ ਜਾਓ, ਹੁਣ ਤੇ ਤੋਬਾ ਕਰ ਲਵੋ। ਇਹ ਕਿਆਮਤ ਦੀ ਨਿਸ਼ਾਨੀ। ਮਿਜ਼ਾਈਲਾਂ ਤੇ ਟੈਂਕਾਂ ਦੇ ਸੌਦੇ ਕਰਦੇ ਹਾਕਮਾਂ ਕੋਲੋਂ ਆਵਾਮ ਵੈਂਟੀਲੇਟਰਸ ਦੀ ਗਿਣਤੀ ਪੁੱਛ ਰਹੀ। ਚਾਤਰ ਤੇ ਚੱਕਰਬਾਜ਼ ਸਿਆਸਤ ਲਾਜਵਾਬ ਹੋਈ। ਬਹਾਦਰ ਫੌਜਾਂ ਦੀ ਵੇਲ ਹੁਣ ਕੌਣ ਹੋਕੇ। ਖਾਨਾ ਕਾਬਾ ਖਾਲੀ, ਵੈਟੀਕਨ ਸਿਟੀ ਵੀਰਾਨ, ਦੀਵਾਰੇ ਗਿਰਿਆ ਚੁੱਪ ਤੇ ਮੰਦਰ ਗੁਰਦੁਆਰੇ ਬੰਦ। ਖੁਦਾਈ ਦਾ ਮੂੰਹ ਅਸਮਾਨ ਨੂੰ ਨਹੀਂ, ਉਹ ਲੈਬਾਰਟਰੀ ਵੱਲੋਂ ਵੈਕਸੀਨ ਉਡੀਕ ਰਹੀ। ਖੁਦਾਈ ਦਾ ਮੂੰਹ ਅਸਮਾਨ ਨੂੰ ਨਹੀਂ, ਉਹ ਲੈਬਾਰਟਰੀ ਵੱਲੋਂ ਵੈਕਸੀਨ ਉਡੀਕ ਰਹੀ, ਜਿਹਦੇ ਹੱਥਾਂ ਵਿੱਚ ਫੁੱਲਾਂ ਦੇ ਹਾਰ। ਲੀਡਰਾਂ ਤੇ ਜਰਨੈਲਾਂ ਲਈ ਨਹੀਂ, ਕਿਹਨਾਂ ਲਈ? ਜਿਹੜੇ ਇਸ ਵੇਲੇ ਮਸੀਹਾ ਬਣ ਕੇ ਮੈਦਾਨ ਵਿੱਚ, ਹੈਲਥ ਵਰਕਰ, ਨਰਸਾਂ ਤੇ ਡਾਕਟਰ। ਮਲਵਾਣੇ ਭਾਵੇਂ ਮੋਮਨਾਂ ਨੂੰ ਨਿਜਾਤ ਲਈ ਪੁਲਿਸ ਰਾਤ 'ਤੇ ਛੱਡ ਕੇ ਆਪੇ ਦਾੜੀ ਖੁਰਕਦੇ ਮੈਡੀਕਲ ਸਟੋਰ ਨੂੰ ਦੌੜ ਗਏ। ਮੁਸੀਬਤ ਮਾਰੇ ਮਜਬੂਰਾਂ ਨੂੰ ਕੋਈ ਉਪਾਅ ਕਿਵੇਂ ਸੁਝੇ, ਸੋਚ ਵਿਚਾਰਾਂ ਨੂੰ ਗੁੰਝਲਦਾਰ ਬੁਝਾਰਤਾਂ ਘੇਰਾ ਪਾਇਆ। ਇਹ ਚੀਨੀ ਚਾਲ ਨਹੀਂ, ਇਹ ਅਮਰੀਕੀ ਸਾਜ਼ਿਸ਼, ਇਹ ਇਨਸਾਨੀ ਨਸਲਕੁਸ਼ੀ, ਇਹ ਸ਼ਰਾਰਤ, ਸ਼ੈਤਾਨੀ ਕਰਤੂਤ। ਮਸਜਿਦਾਂ ਨੂੰ ਜਾਂਦੇ ਨਮਾਜ਼ੀਆਂ ਦੇ ਪੈਰਾਂ ਵਿੱਚ ਖੌਫਾਂ ਦੀਆਂ ਬੇੜੀਆਂ। ਪੁਲਿਸ ਛਾਪੇ ਮਾਰ ਰਹੀ, ਕਿਉਂ ਜੇ ਲੋਕਾਂ ਦੇ ਇਕੱਠ ਉੱਤੇ ਪਾਬੰਦੀ, ਮਾਸਕ ਪਾਉਣਾ ਲਾਜ਼ਮੀ, ਵਿਆਹ ਵਲਗਣ ਵਿੱਚ ਫਾਸਲਾ ਜ਼ਰੂਰੀ, ਮੇਲੇ ਮੰਡਲੀ ਮਨਾ, ਜਨਾਜ਼ੇ ਵਿੱਚ ਬਸ ਘਰ ਦੇ ਜੀ। ਕਰੋਨਾ ਕਾਰਨ ਮੋਏ ਮਿੱਤਰਾਂ ਦਾ ਮੂੰਹ ਘੱਟੋ ਘੱਟ 1 ਮੀਟਰ ਦੂਰੋਂ ਵੇਖਣ ਦਾ ਹੁਕਮ। ਮੁਰਦੇ ਨੂੰ ਚੁੰਮਣ ਤੇ ਹੱਥ ਲਾਉਣ ਦੀ ਇਜਾਜ਼ਤ ਨਹੀਂ। SOPs ਦੀ ਖਿਲਾਫ ਵਰਜ਼ੀ ਕਾਬਲੇ ਸਜ਼ਾ ਜੁਰਮ। ਬਹੁਤ ਖੂਬ। ਅੱਛਾ, ਕਾਰੀਨ ਤੋਂ ਹੁਣ ਕੋਈ ਸਵਾਲ ਅਗਰ ਕਰਨਾ ਚਾਹੇ ਕੋਈ ਨੈਣ ਸੁਖ ਸਾਹਿਬ ਤੋਂ ਜਾਂ ਸਾਡੇ ਪੈਨਲ 'ਚ ਕਿਸੇ ਤੋਂ, ਤੇ ਉਹ ਮੋਸਟ ਵੈਲਕਮ। ਕੋਈ ਸਵਾਲ? ਸੌਖਾ ਸਵਾਲ ਕਰਨਾ। ਮੇਰੇ ਖਿਆਲ 'ਚ ਕਿ ਗੁਫ਼ਤਗੂ ਇੰਨੀ ਜਾਮੇ ਹੋ ਗਈ ਹੈ ਨਾਵਲ 'ਤੇ ਕਿ ਕਿਸੇ ਦੇ ਜ਼ੇਨ 'ਚ ਹੁਣ ਕੋਈ ਸਵਾਲ ਹੀ ਨਹੀਂ। ਜੀ 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 ਸਰ।
हाँ, अगर कोई करना चाहे, मेरा मैं तो आप नहीं कर सकता, लेकिन अगर करना चाहे तो ज़रूर। हाँ जी। अच्छा, मतलब खालिद साहब ने किया सी गलबात विच कि अहमद खां खरल दे उत्ते ना, हाँ ज़रूर है, किवें हो सकदा मैं ना सोचदा हाँ कि अहमद खां खरल बारे, ਉਹਦੇ ਉੱਤੇ मैं काफ़ी सारी रिसर्च कर चुके हाँ वैसे। तो ਜਦੋਂ ਉਹ ਹੁੰਦਾ ਨਾ ਪੱਕ ਜਾਵੇ ਜਦੋਂ ਕੋਈ, तो फिर ही ਉਹ ਮਜ਼ਾ ਆਉਂਦਾ ਹੈ ਲਿਖਣ ਦਾ। ਜਿਹੜੀ ਇਸ ਨਾਵਲ ਦੇ ਉੱਤੇ ਗੱਲ ਹੋ ਰਹੀ ਸੀ, ਜਿਵੇਂ ਉਹ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਕਿਸੇ ਇੱਕ ਥਾਂ 'ਤੇ ਇੰਨੇ ਲੋਕ ਨਹੀਂ ਇਕੱਠੇ, ਇਹ ਦੇਖੋ ਜਿਸ ਤਰ੍ਹਾਂ ਖਾਬ ਦੀ ਵੀ ਉਹਨਾਂ ਨੇ ਗੱਲ ਕੀਤੀ, ਇਹ ਬੇਸਿਕਲੀ ਇੱਕ ਜਿਹੜਾ ਪੋਸ਼ ਏਰੀਆ ਵਿਖਾਇਆ ਨਾ ਗੁਲਜ਼ਾਰ ਵਿਲਾਸ, ਇਹ ਬੇਸਿਕਲੀ ਇੱਕ ਖਾਬ ਨਗਰ ਹੀ ਸੀ ਬਸ਼ਾਰਤ ਔਰ ਬਾਨੋ ਦਾ, ਔਰ ਉਹ ਇੱਕ ਸੈਕੂਲਰ ਜਿਹਾ ਇੱਕ ਉਹ ਵਹਾਣਾ ਚਾਹੁੰਦੇ ਸਨ। ਅਤੇ ਇਸ ਵਾਸਤੇ ਉਹ ਇੱਕ ਜਗ੍ਹਾ ਐਸੀ ਵਹਾ ਦਿੱਤੀ ਗਈ ਕਿ ਬਈ ਉਹਦੇ ਵਿੱਚ ਇਸ ਤਰ੍ਹਾਂ ਕੁਝ ਲੋਕ ਸੋਚਦੇ ਨੇ ਕਿ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲ ਨਾ ਦਿੱਤਾ ਜਾਏ, ਔਰ ਵੈਸੇ ਵਰਨਾ ਉਂਝ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲਦਾ। ਫਿਰ ਗੱਲ ਜ਼ਰਾ ਹੋ ਰਹੀ ਸੀ ਕਿ ਵੇਖੋ ਇੱਕ ਦਿਨ ਐਸਾ ਆਇਆ ਕਰੋਨਾ ਦੇ ਦਿਨਾਂ ਦੇ ਵਿੱਚ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਫਿਰ ਉਸ ਤੋਂ ਬਾਅਦ ਲਾਕਡਾਊਨ ਵੀ ਹੋ ਗਿਆ ਸਾਡੇ ਸਾਰਾ, ਕਿ ਇਟਲੀ ਨੂੰ ਬਾਰ-ਬਾਰ ਦਿਖਾ ਰਹੇ ਸਨ ਕਿ ਉੱਥੇ ਬਹੁਤ ਹੀ ਲੋਕ ਮਰ ਰਹੇ ਸਨ, ਔਰ ਉਹ ਨਾਲ ਹੀ ਨਿਊਯਾਰਕ ਨੂੰ ਦਿਖਾ ਰਹੇ ਸਨ, ਔਰ ਉੱਥੇ ਕਬਰਸਤਾਨਾਂ ਦੇ ਵਿੱਚ ਜਗ੍ਹਾ ਨਹੀਂ, ਹਸਪਤਾਲਾਂ ਵਿੱਚ ਜਗ੍ਹਾ ਨਹੀਂ, ਔਰ ਨਰਸਾਂ ਨੂੰ ਰੋਂਦਿਆਂ ਦਿਖਾ ਰਹੇ ਨੇ ਕਿ ਹੁਣ ਮੁਰਦੇ ਇੰਨੇ ਹੋ ਗਏ ਕਿ ਅਸੀਂ ਨਹੀਂ ਸੰਭਾਲ ਪਾ ਰਹੇ। ਅਤੇ ਉਸ ਦਿਨ ਇੰਝ ਹੀ ਲੱਗ ਰਿਹਾ ਸੀ, ਬਹੁਤ ਸਾਰੇ ਲੋਕਾਂ ਆਪਸ ਜਿਹੜੀ ਫੋਨ 'ਤੇ ਵੀ ਗੱਲ ਹੋ ਰਹੀ ਸੀ ਕਿ ਸ਼ਾਇਦ ਹੁਣ ਨਾ ਬਚੀਏ, ਮਰ ਜਾਈਏ, ਔਰ ਆਪਣੇ ਗੁਨਾਹ ਵੀ ਇੱਕ ਦੂਜੇ ਨੂੰ ਬਖਸ਼ਵਾ ਰਹੇ ਸੀ, ਔਰ ਫਿਰ ਇੰਝ ਵੀ ਸੀ ਕਿ ਖਰਾਤ ਕਰਨ ਵੱਲ ਕਿ ਬਈ ਅਗਲੇ ਜਹਾਨ ਹੁਣ ਜਾਣਾ ਅਤੇ ਬਖਸ਼ੇ ਜਾਈਏ, ਇਸ ਟਾਈਪ ਦੀਆਂ ਵੀ ਗੱਲਾਂ ਹੋ ਰਹੀ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਜੋ ਮੈਂ ਗੱਲ ਸੁਣਦਾ ਰਿਹਾ, ਪਤਾ ਨਹੀਂ ਕਿਉਂ ਕਿ ਉਹ ਮੈਂ ਲਿਖਦਾ ਰਿਹਾ ਆਪਣੀ ਨਾ ਮੁਖਤਲਿਫ ਨੋਟਬੁੱਕਸ ਦੇ ਵਿੱਚ ਨਾ, ਉਹ ਲਿਖਦਾ ਰਿਹਾ। ਕੋਈ ਅਗਰ ਉਹ ਗੀਤ ਫੇਸਬੁੱਕ 'ਤੇ ਸ਼ੇਅਰ ਹੋਇਆ ਤਾਂ ਉਹ ਵੀ ਮੈਂ ਲਿਖ ਲਿਆ, ਖਬਰਾਂ ਵੀ ਲਿਖ ਰਿਹਾ ਸਾਂ ਕਿਧਰੇ। ਫਿਰ ਜਿਸ ਵਕਤ ਉਹ ਖੌਫ ਦੀ ਫਜ਼ਾ ਖਤਮ ਹੋਈ ਤਾਂ ਥੋੜ੍ਹਾ ਇੱਕਦਮ ਲੋਕਾਂ ਦਾ ਹੱਸਣ 'ਤੇ ਵੀ ਦਿਲ ਕੀਤਾ, ਔਰ ਜੋਕਸ ਜੇ ਔਰ ਗਾਣਿਆਂ ਦੀਆਂ ਪੈਰੋਡੀਆਂ ਬਣੀਆਂ, ਔਰ ਸਾਰਾ। ਫਿਰ ਉਹਨਾਂ ਦਿਨਾਂ ਜਿਹੜਾ ਮੈਂ ਲਿਟਰੇਚਰ ਪੜ੍ਹਿਆ, ਜਿਸ ਤਰ੍ਹਾਂ ਉਹ ਸਾਰੇ ਦਾ ਮੈਂ ਜ਼ਿਕਰ ਕਰ ਦਿੱਤਾ, ਕੁਆਰੰਟੀਨ ਕਹਾਣੀ ਪੜ੍ਹੀ ਰਜਿੰਦਰ ਸਿੰਘ ਬੇਦੀ ਦੀ, ਅਲਬੀਰ ਕਾਮਿਓ ਦਾ ਪੜ੍ਹਿਆ, ਪਲੇਗ ਨਾਵਲ ਉਹਨਾਂ ਦਿਨਾਂ 'ਚ ਪੜ੍ਹਿਆ, ਜਾਂ ਫਿਲਮ ਇੱਕ ਵੇਖੀ ਕੰਟੈਂਜੀਅਨ, ਉਹਦਾ ਵੀ ਮੈਂ ਇੱਕ ਪੈਰੇ ਦੇ ਵਿੱਚ ਜ਼ਿਕਰ ਕਰ ਦਿੱਤਾ। ਤੋ ਇੱਕ ਖੌਫ ਵੀ ਸੀ, ਔਰ ਫਿਰ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਨਾਲ ਵਬਾਵਾਂ ਹਰ ਵੇਲੇ ਚੱਲਦੀਆਂ ਰਹਿੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਹਰ ਵੇਲੇ ਵੇਖ ਰਹੇ ਹਾਂ, ਜਿਹੜੀਆਂ ਸਾਡੇ ਘਰਾਂ ਵਿੱਚ ਵੜ ਗਈਆਂ ਨੇ, ਦਿਮਾਗਾਂ ਵਿੱਚ ਵੜ ਗਈਆਂ ਨੇ, ਅਤੇ ਉਹ ਤਾਂ ਹਰ ਵੇਲੇ ਨਾਲ ਚੱਲ ਰਹੀਆਂ ਸਨ। ਜਿਵੇਂ ਸਾਡੀ ਜ਼ਮੀਨ ਹੁਣ ਬਿਮਾਰ ਹੋ ਰਹੀ ਹੈ, ਬੰਦੇ ਤਾਂ ਖੈਰ ਦੂਰ ਦੀ ਗੱਲ ਹੈ, ਰੁੱਖ ਬਿਮਾਰ ਹੋ ਗਏ ਨੇ, ਰੁੱਖ ਸੁੱਕ ਰਹੇ ਨੇ, ਔਰ ਅਗਲਾ ਹੁਣ ਜਿਹੜਾ ਮਸਲਾ ਹੈ ਕਿ ਜ਼ਮੀਨ ਬਿਮਾਰ ਹੋ ਰਹੀ ਹੈ, ਬੜੀ ਖੌਫਨਾਕ। ਕਲਾਈਮੇਟ ਚੇਂਜ ਦੇ ਉੱਤੇ ਗੱਲ ਵੀ ਹੋਈ ਹੈ, ਪ੍ਰੋਗਰਾਮ ਵੀ ਇਸ ਤੋਂ ਪਹਿਲਾਂ ਕੀਤਾ ਗਿਆ। ਅਤੇ ਉਹ ਇੰਨੀਆਂ ਸਾਰੀਆਂ ਵਬਾਵਾਂ ਨੇ, ਵਬਾਵਾਂ ਨੇ ਬਲਕਿ, ਔਰ ਹੁਣ ਬੰਦੇ ਵੀ ਜਿਹੜੇ ਨੇ, ਮੇਰਾ ਖਿਆਲ ਕੋਈ ਐਸਾ ਬੰਦਾ ਨਹੀਂ ਜਿਹੜਾ ਵੀ ਕੋਈ ਟੈਸਟ ਕਰਾਉਂਦਾ ਹੈ ਤਾਂ ਉਹਦਾ ਪੋਜ਼ੀਟਿਵ ਹੀ ਆ ਜਾਂਦਾ ਹੈ, ਸ਼ੂਗਰ, ਬਲੱਡ ਪ੍ਰੈਸ਼ਰ, ਔਰ ਕੋਈ ਇਸ ਪਾਸੇ ਵੀ ਧਿਆਨ ਨਹੀਂ ਦਿੰਦਾ ਕਿ ਜੋ ਅਸੀਂ ਖਾ ਰਹੇ ਹਾਂ ਬੇਸਿਕਲੀ, ਜਾਂ ਜਿਹੜਾ ਜੀਵਨ ਹੰਢਾ ਰਹੇ ਹਾਂ, ਇਹ ਉਸ ਪੈਕੇਜ ਦਾ ਹਿੱਸਾ ਹੈ। ਸਾਰੀਆਂ ਵਬਾਵਾਂ ਇੰਝ ਹੋਣਾ ਹੀ ਸੀ ਜਦੋਂ ਤੁਸੀਂ ਉਸ ਜੀਵਨ ਨੂੰ ਅਪਣਾ ਲਿਆ, ਔਰ ਆਪਣੀ ਧਰਤੀ ਦੇ ਗਜ਼ਾਵਾਂ ਤੋਂ ਲੈ ਕੇ, ਆਪਣੀ ਧਰਤੀ ਦੇ ਦਵਾ ਦਾਰੂ ਤੋਂ ਲੈ ਕੇ ਸਭ ਕੁਝ ਤੁਸੀਂ ਭੁਲਾ ਦਿੱਤਾ, ਅਤੇ ਫਿਰ ਇੰਝ ਹੀ ਹੋਣਾ ਸੀ। ਔਰ ਕੁਝ ਇਹਨਾਂ ਗੱਲਾਂ ਨੂੰ ਲੋਕ ਇਹ ਵੀ ਸਮਝਦੇ ਨੇ ਕਿ ਸ਼ਾਇਦ ਬੈਕਵਰਡ ਹੋਏਗਾ, ਕਿ ਮੇਰਾ ਇਹ ਕਹਿਣਾ ਕਿ ਅੱਜ ਵੀ ਧਰਤੀ ਵੱਲ ਹੀ ਜਾਣਾ ਪਏਗਾ ਬੰਦੇ ਨੂੰ, ਅੱਜ ਹੀ ਕੁਦਰਤ ਵੱਲ ਹੀ ਜਾਣਾ ਪਏਗਾ ਬੰਦੇ ਨੂੰ, ਔਰ ਜਿੰਨਾ ਬੰਦਾ ਕੁਦਰਤ ਨੂੰ ਖਰਾਬ ਨਹੀਂ ਕਰੇਗਾ, ਕੁਦਰਤ ਨਾਲ ਛੇੜਛਾੜ ਨਹੀਂ ਕਰੇਗਾ, ਓਨੀ ਕੁਦਰਤ ਵੀ ਸੋਹਣੀ ਲੱਗੇਗੀ ਅਤੇ ਬੰਦਾ ਆਪ ਹੀ ਸੁਖੀ ਰਹੇਗਾ। ਅਤੇ ਇਹੀ ਸਾਰੀਆਂ ਗੱਲਾਂ ਸਨ ਜਿਹੜੀਆਂ ਉਸ ਵਬਾ ਦੇ ਖੌਫ ਦੇ ਨਾਲ ਮੇਰੇ ਵੀ ਜ਼ਿਹਨ ਵਿੱਚ ਨੇ, ਤੁਹਾਡੇ ਵੀ ਜ਼ਿਹਨ ਵਿੱਚ ਨੇ, ਅਤੇ ਅਸੀਂ ਇੰਝ ਸੋਚਦੇ ਰਹਿੰਦੇ ਹਾਂ। ਜੋ ਕੁਝ ਸੋਚਿਆ ਉਹਨੂੰ ਇਹਦੇ ਵਿੱਚ ਕਰ ਦਿੱਤਾ ਮੈਂ ਇਕੱਠਾ। ਸਵਾਲ ਕਰਨਾ ਚਾਹ ਰਹੇ ਜੀ। ਜੀ ਵੇਖੋ ਜੀ, ਇੱਕ ਪਹਿਲਾਂ ਤੋਂ ਇੱਕ ਮੈਂ ਜਿਸ ਤਰ੍ਹਾਂ ਅਸੀਂ ਪਹਿਲਾਂ ਹੁੰਦਾ ਸੀ ਕਿ ਇੱਕ ਕਹਾਣੀ ਹੈ, ਫਿਰ ਉਹਦਾ ਮੋਰਲ ਕੀ ਹੈ, ਔਰ ਉਹਦੇ 'ਚ ਕੀ ਸਬਕ ਤੁਹਾਨੂੰ ਦਿੱਤਾ ਗਿਆ, ਇਸ ਤਰ੍ਹਾਂ ਮਿੱਥ ਕੇ ਤਾਂ ਨਹੀਂ ਲਿਖਿਆ ਕਿ ਪਹਿਲਾਂ ਤੋਂ ਹੀ ਇੱਕ ਮੈਂ ਨਤੀਜਾ ਕੱਢ ਲਵਾਂ ਕਿ ਇਹ ਕੀ ਇਹਨਾਂ ਨੂੰ ਦੇਗਾ, ਉਸ ਤਰ੍ਹਾਂ ਤਾਂ ਨਹੀਂ ਸੀ।
ਲੇਕਿਨ ਅਸਲ ਤੇ ਮੇਰਾ ਜਿਹੜਾ ਹੈ, ਕਿਉਂਕਿ ਮੈਂ ਲਿਖਣਾ ਪੰਜਾਬੀ ਦੇ ਵਿੱਚ, ਤੇ ਪੰਜਾਬੀ ਬੋਲੀ ਨੂੰ ਸੰਭਾਲਣਾ, ਆਪਣੀ ਧਰਤੀ ਦੀ ਸ਼ਾਨ ਨੂੰ, ਉਹਦੀ ਵਸੋਂ ਨੂੰ ਬਿਆਨ ਕਰਨਾ, ਔਰ ਫਿਰ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਜਿਹਨੂੰ ਜਿਹੜੀ ਭੁੱਲਦੀ ਜਾ ਰਹੀ ਹੈ, ਸਭ ਕੁਝ ਉੱਜੜ ਰਿਹਾ ਹੈ, ਖੁਰ ਭੁਰ ਰਿਹਾ ਹੈ ਸਾਡਾ ਸਾਰਾ ਕੁਝ, ਕਿ ਉਹਨਾਂ ਤੱਕ ਉਹ ਇੱਕ ਪਹੁੰਚ ਜਾਏ ਗੱਲ। ਆਪਣੇ ਆਪ ਵਿੱਚ ਤੇ ਬੰਦਾ ਬਹੁਤ ਜਜ਼ਬਾਤੀ ਹੋ ਕੇ ਮੈਂ ਸੋਚਣਾ ਕਿ ਯਾਰ ਇਹਦੇ ਵਿੱਚ ਮੈਂ ਇਹ ਵੀ ਕਰ ਲਵਾਂ, ਇਹ ਵੀ ਕਰ ਲਵਾਂ, ਇਹ ਵੀ ਕਰ ਲਵਾਂ। ਉਹ ਕਿੰਨਾ ਸੰਭਾਲਿਆ ਜਾਂਦਾ ਹੈ ਜਾਂ ਕਿੰਨਾ ਅੱਗੇ ਪਹੁੰਚਦਾ, ਉਹ ਮੇਰੇ ਵੱਸ ਵਿੱਚ ਨਹੀਂ, ਉਹ ਤਾਂ ਪੜ੍ਹਨ ਵਾਲੇ ਹੀ ਦੱਸ ਸਕਦੇ ਨੇ। ਤੇ ਕੋਸ਼ਿਸ਼ ਹੀ ਸੀ। ਇਹ ਤੁਹਾਡੇ ਸਵਾਲ ਦੇ ਜਵਾਬ 'ਚ ਮੈਂ ਵੀ ਨਾਵਲ ਦੇ ਵਿੱਚੋਂ ਇੱਕ ਦੋ ਗੱਲਾਂ ਪੇਸ਼ ਕਰ ਦੇਣਾ ਕਿ ਗੀਤ ਗੁਨਾਹ ਬਣੇ, ਨੱਚਣ ਖੇਡਣ ਹਰਾਮ ਹੋਇਆ, ਤੇ ਅਲੜ ਸਦਰਾਂ ਸੇਜ ਸੰਗਸਾਰ ਹੋ ਗਈਆਂ। ਤੇ ਇਹ ਦੂਜੀ ਗੱਲ ਹੈ ਕਿ ਸਰਕਾਰੋਂ ਅਰਬੀ ਲਫ਼ਜ਼ਾਲੀ ਤੇ ਸ਼ਹਿਰੀ ਹੁਕਮ ਹੁਕਾਮ ਸੈਕੂਲਰ ਸਮਾਜ ਦਾ ਰਸ ਚੂਸ ਲਿਆ। ਤੇ ਫਿਰ ਇਹ ਹੋਰ ਗੱਲ ਕਰਦੇ ਨੇ ਕਿ ਸਾਡੀ ਧਰਤੀ ਤੇ ਮਿੱਟੀ ਤਬਾਹ ਹੋਈ ਬਾਹਰਲੀਆਂ ਖਾਦਾਂ ਨਾਲ। ਤੇ ਇੱਕ ਜੁਮਲਾ ਹੋਰ ਕਿ 1200 ਬਿਲੀਅਨ ਦੀ ਖੁਰਦ-ਬੁਰਦ ਉਸ ਮਦਦ 'ਚ ਹੋਈ ਜਿਹੜੀ ਪਾਕਿਸਤਾਨ ਨੂੰ ਕਰੋਨਾ ਵਿੱਚ ਮਿਲੀ। ਤੇ ਪੜ੍ਹ ਕੇ ਅਕਰਮ ਦੀਆਂ ਅੱਖਾਂ ਸਾਹਮਣੇ NDMA ਦੇ ਚੇਅਰਮੈਨ ਲੈਫਟੀਨੈਂਟ ਜਨਰਲ ਮੁਹੰਮਦ ਅਫਜ਼ਲ ਦਾ ਫਿੱਟਿਆ ਢਿੱਡ ਪਾਟ ਰਿਹਾ। ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਦੁੱਖ ਨੇ ਜਿਹੜੇ ਸਾਡੇ ਮੁਆਸ਼ਰੇ 'ਚ ਜੀ ਸਾਰੇ ਸਹਿ ਰਹੇ ਆ, ਤੇ ਉਹ ਕਹਿਣ ਦਾ ਮੌਕਾ ਨਹੀਂ ਮਿਲਦਾ, ਤੇ ਉਸ ਨੈਣ ਸੁੱਖ ਨੇ ਉਹ ਸਾਰੇ ਦੁੱਖ ਇਕੱਠੇ ਕਰ ਦਿੱਤੇ। ਬਹੁਤ ਸ਼ੁਕਰੀਆ। ਯਕੀਨਨ ਸਾਡੇ ਜਿਹੜੇ ਦੋਸਤ ਨੇ ਗੱਲਬਾਤ ਕਰਨ ਲਈ ਉਹਨਾਂ ਕੋਲ ਬਹੁਤ ਸਾਰੀਆਂ ਗੱਲਾਂ ਵੀ ਹੈ, ਲੇਕਿਨ ਟਾਈਮ ਦੀ ਕਮੀ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਤੇ ਉਮੀਦ ਹੈ ਤੁਸੀਂ ਇਹਦੇ ਉੱਤੇ ਲਿਖੋਗੇ, ਇੱਕ ਲੇਖ ਸਾਹਮਣੇ ਆਏਗਾ ਤੇ ਉਹਦੇ 'ਚ ਜਿਹੜੇ ਦੋਸਤ ਨੇ ਉਹ ਪੜ੍ਹ ਵੀ ਸਕਣਗੇ। ਸਰ ਬਿਲਕੁਲ ਵੀ ਅਗਰ ਜੀ ਸਰ ਛੋਟੀ ਗੱਲ ਇਹ ਹੈ ਕਿ ਜਿਹੜਾ ਇਹ ਨਾਵਲ ਹੈ ਇਹ ਸਾਡੇ 1950 ਤੋਂ ਲੈ ਕੇ ਜਿਹੜਾ ਹੁਣ ਤੱਕ ਦੀ ਤਾਰੀਖ ਦਾ ਇਹਾਤਾ ਵੀ ਕਰਦਾ ਹੈ। ਮਤਲਬ ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਹਿਸਟਰੀ ਦਾ ਜਿਹੜਾ ਸਬਜੈਕਟ ਹੈ, ਇੱਥੇ ਸਾਡੇ ਕੋਲ ਕਾਦਰ ਮੁਸ਼ਤਾਕ ਸਾਹਿਬ ਮੌਜੂਦ ਨੇ। ਹਿਸਟਰੀ ਦੇ ਵਿੱਚ BS ਦੀ ਸਤ੍ਹਾ 'ਤੇ ਕਮ ਅਜ਼ ਕਮ ਇੱਕ ਇਸ ਤਰ੍ਹਾਂ ਦਾ ਸਬਜੈਕਟ ਇੰਟਰੋਡਿਊਸ ਕਰਵਾਇਆ ਜਾਏ ਕਿ ਜਿਹਦੇ ਵਿੱਚ ਲਿਟਰੇਚਰ ਦੀ ਰਾਹੀਂ ਹਿਸਟਰੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ। ਉਹਦੇ ਵਿੱਚ ਤੁਸੀਂ ਅੰਗਰੇਜ਼ੀ ਦੇ ਕੁਝ ਨਮੂਨੇ ਲੈ ਲਓ, ਕੁਝ ਉਰਦੂ ਦੇ ਅਤੇ ਕੁਝ ਪੰਜਾਬੀ ਦੇ, ਉਹਨਾਂ ਨੂੰ ਸਿਲੇਬਸ ਦੇ ਵਿੱਚ ਸ਼ਾਮਿਲ ਕਰਕੇ ਟੀਚਰ ਇਹ ਆਏ ਉਹ ਨਜ਼ਮ, ਉਹ ਨਾਵਲ, ਉਹ ਕਹਾਣੀ, ਉਹ ਅਫਸਾਨਾ ਪੜ੍ਹਾ ਕੇ ਫਿਰ ਉਸ ਅਫਸਾਨੇ ਦੇ ਨਾਲ ਜੁੜੇ ਹੋਏ ਜਿਹੜੇ ਹਿਸਟਰੀ ਦੇ ਵਾਕਿਆਤ ਨੇ ਉਹਨਾਂ ਨੂੰ ਵਾਜ਼ਿਹ ਕਰੇ। ਤੇ ਮੇਰਾ ਖਿਆਲ ਹੈ ਜਿਹੜੇ ਹਿਸਟਰੀ ਦੇ ਸਟੂਡੈਂਟਸ ਨੇ ਉਹ ਅਦਬ ਦੀ ਰਾਹੀਂ ਜਦ ਤਾਰੀਖ ਪੜ੍ਹਨਗੇ ਤਾਂ ਮੇਰਾ ਖਿਆਲ ਹੈ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਯਾਦ ਰਹੇਗੀ। ਮਲਿਕ ਸਾਹਿਬ ਦੀ ਗੱਲ 'ਚ ਮੈਂ ਥੋੜ੍ਹਾ ਜਿਹਾ ਇਜ਼ਾਫਾ ਕਰਨਾ ਚਾਹਾਂਗੀ ਕਿ ਇਹਨਾਂ ਨੇ ਗੱਲ ਕੀਤੀ ਕਿ ਮੁਖਤਲਿਫ ਡਿਪਾਰਟਮੈਂਟ ਜਿਸ ਤਰ੍ਹਾਂ ਤਾਰੀਖ ਨੂੰ ਵੀ ਲਿਟਰੇਚਰ ਪੜ੍ਹਾਉਣਾ ਚਾਹੀਦਾ, ਇਸ ਤਰ੍ਹਾਂ ਦੇ ਅਦਬ ਦੇ ਟਰਾਂਸਲੇਸ਼ਨਸ ਵੀ ਹੋਣੀ ਚਾਹੀਦੀਆਂ ਨੇ ਮੁਖਤਲਿਫ ਜ਼ੁਬਾਨਾਂ 'ਚ। ਅਸੀਂ ਉਰਦੂ ਡਿਪਾਰਟਮੈਂਟ 'ਚੋਂ ਬੈਠੇ ਨੇ, ਪ੍ਰੋਫੈਸਰ ਸਾਹਿਬ ਅੰਗਰੇਜ਼ੀ ਡਿਪਾਰਟਮੈਂਟ ਤੋਂ ਬੈਠੇ ਨੇ। ਤੋ ਇਸ ਦਫਾ ਮੈਂ ਇੱਕ ਛੋਟਾ ਜਿਹਾ ਇਸ ਤਰ੍ਹਾਂ ਦਾ ਤਜਰਬਾ ਕੀਤਾ ਵੀ ਕਿ ਜ਼ੁਬੈਰ ਅਹਿਮਦ ਸਾਹਿਬ ਦੀ ਕਹਾਣੀਆਂ ਜਿਹੜੇ ਸਾਡੇ MPhil ਟਰਾਂਸਲੇਸ਼ਨ ਦੇ ਸਟੂਡੈਂਟ ਸੀ, ਕਿਉਂਕਿ ਟਰਾਂਸਲੇਸ਼ਨ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਜ਼ੁਬਾਨ ਦੇ ਨਾਲ ਨਾਲ ਉਸ ਤਹਿਜ਼ੀਬ ਤੋਂ ਵੀ ਵਾਕਿਫ ਹੋਣ। ਅਤੇ ਇਹ ਜ਼ਾਹਰ ਹੈ ਸਾਡੀ ਧਰਤੀ ਦੇ ਵਸੇਬ ਦੀ ਕਹਾਣੀਆਂ ਨੇ ਅਤੇ ਅਸੀਂ ਉਹਦੀ ਤਾਰੀਖ ਤੋਂ, ਉਹਦੀ ਤਹਿਜ਼ੀਬ ਤੋਂ ਵਾਕਿਫ ਨੇ। ਅਤੇ ਇਸ ਤਰ੍ਹਾਂ ਦੇ ਵੀ ਅਸੀਂ ਛੋਟੇ ਛੋਟੇ ਪ੍ਰੋਜੈਕਟ ਕਰ ਸਕਦੇ ਨੇ ਕਿ ਕੁਝ ਹਿੱਸੇ ਨਾਵਲ ਦੇ ਜਾਂ ਕੁਝ ਅਫਸਾਨੇ ਆਪਣੀ ਜ਼ੁਬਾਨਾਂ ਦੂਸਰੀ ਜ਼ੁਬਾਨਾਂ 'ਚ ਵੀ ਟਰਾਂਸਲੇਟ ਕਰੀਏ ਤਾਂ ਕਿ ਇਹਨਾਂ ਦੇ ਕਾਰੀਨ ਦੀ ਤਾਦਾਦ ਜ਼ਿਆਦਾ ਲੋਕਾਂ ਤੱਕ ਲਿਟਰੇਚਰ ਪਹੁੰਚ ਪਾਏ। ਇਹ ਵਾਲਾ ਬਿਲਕੁਲ ਸਾਡੀ ਬੜੀ ਸੋਹਣੀ ਤਜਵੀਜ਼ ਹੈ, ਉਮੀਦ ਹੈ ਕਿ ਉਹਦੇ ਉੱਤੇ ਅਮਲ ਵੀ ਹੋਏਗਾ। ਬਹੁਤ ਸ਼ੁਕਰੀਆ ਤੁਹਾਡਾ ਦੋਸਤੋ, ਔਰ ਪੈਨਲ ਦੇ ਇੱਕ ਵਾਰੀ ਫੇਰ ਤਾਲੀਆਂ।